ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 7 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਕਟ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਕਟ 415 909 0503। ਗੁਰਪ੍ਰੀਤ ਸਿੰਘ ਵੇਕਰਸਫੀਲਡ, ਬਲਕਾਰ ਸਿੰਘ ਸੰਘਾ, ਯੂਨੀਅਨ ਸਿਟੀ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। ਕਾਲ 8888889914। ਮਨਜੀਤ ਸਿੰਘ ਸੰਘਾ, ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 272 5200 4082725200। ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਆ ਇਹ ਟਰੱਕਿੰਗ ਨੂੰ ਲੈ ਕੇ ਹੁੰਦਾ। ਇੱਕ ਦੋ ਖਬਰਾਂ ਆਪਾਂ ਸਾਂਝੀਆਂ ਕਰਾਂਗੇ ਕੀ ਕੁਝ ਦੁਨੀਆ 'ਚ ਵਾਪਰਿਆ। ਉਹ ਤੋਂ ਬਾਅਦ ਫਿਰ ਸਾਡੇ ਨਾਲ ਰਮਨ ਢਿੱਲੋਂ ਜੀ ਜੁੜਨਗੇ ਤੇ ਟਰੱਕਿੰਗ ਨਾਲ ਇਸ਼ੂ ਜਿਹੜੇ ਆ ਉਹਨਾਂ ਦੇ ਉੱਤੇ ਡਿਸਕਸ ਕੀਤਾ ਜਾਊਗਾ। ਈਰਾਨ ਵਾਰ ਨੂੰ ਲੈ ਕੇ ਅਮਰੀਕਾ ਵਾਲੇ ਹੁਣ ਵੇਟ ਕਰ ਰਹੇ ਆ ਵੀ ਜਿਹੜਾ ਤਹਿਰਾਨ ਦਾ ਕੀ ਰਿਸਪੌਂਸ ਹੋਊਗਾ। ਅਮਰੀਕਾ ਵਾਲਿਆਂ ਨੇ ਆਪਣੀ ਲਿਸਟ ਦਿੱਤੀ ਸੀ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਤੇ ਹੁਣ ਤਹਿਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਦੇ 'ਚੋਂ ਜੋ ਮੰਨਾਂਗੇ ਉਹ ਅਸੀਂ ਪਾਕਿਸਤਾਨ ਨੂੰ ਦੱਸ ਦੇਵਾਂਗੇ। ਸੋ ਉਸ ਦੀ ਜਿਹੜੀ ਵੇਟ ਹੋ ਰਹੀ ਹੈਗੀ ਆ। ਬਹੁਤ ਸਾਰੇ ਬਿਜ਼ਨਸ ਲੀਡਰ, ਕੰਜ਼ਿਊਮਰ, ਪੋਲੀਟੀਸ਼ੀਅਨ, ਸ਼ਿਪਿੰਗ ਕੰਪਨੀਜ਼, ਹੋਰ ਬਹੁਤ ਸਾਰੇ ਦੁਨੀਆ ਦੇ ਵੱਖ-ਵੱਖ ਏਰੀਏ ਤੋਂ ਬਹੁਤ ਕਲੋਜ਼ਲੀ ਵਾਚ ਕਰ ਰਹੇ ਆ ਇਸ ਬ੍ਰੇਕ ਥਰੂ ਨੂੰ ਲੈ ਕੇ, ਕਿਉਂਕਿ ਮੇਜਰ ਜਿਹੜਾ ਆਇਲ ਟੈਰਿਫ ਦਾ ਰਾਊਟ ਆ ਉਹ ਇਸ ਟਾਈਮ ਟੋਟਲੀ ਬੰਦ ਹੈਗਾ ਆ। ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਵੀ ਸੀਜ਼ ਫਾਇਰ ਆ, ਤੀਜਾ ਹਫ਼ਤਾ ਹੋ ਚੱਲਾ ਹੈਗਾ, ਤੇ US ਦੀ ਸਟੇਟ ਡਿਪਾਰਟਮੈਂਟ ਕਹਿੰਦੇ ਆ ਵੀ ਉਹ ਦੁਬਾਰਾ ਕੀ ਫੇਰ ਇੱਕ ਦੂਜੇ ਨਾਲ ਮਿਲਣ ਜਾ ਰਹੇ ਹੈਗੇ ਆ। ਤੇ ਈਰਾਨ ਦਾ ਰਿਸਪੌਂਸ ਦੇਖਦੇ ਆ। ਇਨਵੈਸਟਰ ਜੋ ਆ ਉਹ ਕਾਫੀ ਰਿਐਕਟ ਕਰ ਰਹੇ ਹੈਗੇ ਇਹਨੂੰ ਲੈ ਕੇ। ਸਟਾਕ ਵੀ ਅੱਪ ਗਏ ਹੈਗੇ, S&P ਵੀ ਜਿਹੜਾ ਅੱਪ ਗਿਆ ਹੈਗਾ, ਤੇ ਜਿਹੜਾ ਬੈਰਲ ਸੀ ਗੈਸ ਦਾ ਇੰਟਰਨੈਸ਼ਨਲ ਬੈਂਚਮਾਰਕ ਦੇ ਵਿੱਚ ਉਹ $97 ਪਰ ਬੈਰਲ ਸੀ, ਔਰ ਰਫਲੀ 4% ਇਸ ਟਾਈਮ ਡਾਊਨ ਹੈਗਾ। ਜੀ ਬਿਲਕੁਲ। ਸੋ ਇਹ ਓਵਰਆਲ ਮਾਰਕੀਟਸ ਦੇ ਵਿੱਚ ਇਸ ਦੀ ਖੁਸ਼ੀ ਆ ਵੀ ਸ਼ਾਇਦ ਲੜਾਈ ਜਿਹੜੀ ਆ ਉਹ ਹੁਣ ਰੁਕ ਹੀ ਜਿਹੜੀ ਹੋ ਜਾਵੇ, ਜੋ ਕਿ ਲੰਮਾ ਸਮਾਂ ਹੋ ਗਿਆ ਹੁਣ, ਤੇ ਕਿਉਂਕਿ ਇਹਦੇ ਨਾਲ ਸਪਲਾਈ ਚੇਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਚੁੱਕਾ ਹੈਗਾ ਆ। ਉਧਰ ਹਰਜੋਤ ਸਿੰਘ ਜੀ, ਖਬਰਾਂ ਇਹ ਆ ਰਹੀਆਂ, ਕਹਿੰਦੇ ਕੁਵੈਤ ਤੇ ਸਾਊਦੀ ਅਰੇਬੀਆ ਨੇ ਵੀ ਅਮਰੀਕਾ ਨੂੰ ਇਸ ਗੱਲੋਂ ਝਾੜ ਪਾਤੀ, ਕਹਿੰਦੇ ਵੀ ਤੁਸੀਂ ਸਾਡੇ ਜਿਹੜੇ ਆ ਇਹ ਅੱਡੇ ਨਾ ਵਰਤੋ। ਇਹ ਹੁਣ ਇੱਕ ਨਵਾਂ ਜਿਹੜੀ ਚੀਜ਼ ਆ ਉਹ ਚੱਲ ਪਈ ਆ। ਇਹਦੀ ਰਿਪੋਰਟਿੰਗ ਜਿਹੜੀ ਕਈ ਥਾਵਾਂ ਦੇ ਉੱਤੇ ਸਾਹਮਣੇ ਆ ਰਹੀ ਆ। ਉਹ ਕਹਿੰਦੇ ਵੀ ਜਿਹੜੀ ਸੋ ਕਾਲ ਤੁਸੀਂ ਪ੍ਰੋਜੈਕਟ ਫਰੀडम ਸ਼ੁਰੂ ਕੀਤਾ, ਸਲਾਹ ਕੀਤੇ ਬਗੈਰ ਸ਼ੁਰੂ ਕਰ ਲਿਆ, ਤੇ ਹੁਣ ਵਿੱਚ ਹੀ ਜਿਹੜਾ ਉਸਨੂੰ ਰੋਕਣਾ ਵੀ ਜਿਹੜਾ ਉਹ ਪੈ ਗਿਆ ਆ। ਸੋ ਇਹ ਸਿਚੁਏਸ਼ਨ ਓਵਰਆਲ ਜਿਹੜੀ ਇਸ ਤਰੀਕੇ ਦੇ ਨਾਲ ਬਣ ਰਹੀ ਹੈਗੀ ਆ। ਸੋ ਦੇਖਦੇ ਹਾਂ ਕਿ ਕੀ ਬਣਦਾ ਹੈਗਾ। ਪਰ ਲੱਗ ਇਹੀ ਰਿਹਾ ਵੀ ਦੋਨਾਂ ਮੁਲਕਾਂ ਦੀ ਹੁਣ ਲੜਾਈ ਦੀ ਕੋਈ ਬੜੀ ਇੱਛਾ ਨਹੀਂ ਹੈਗੀ, ਜੋ ਕਿ ਚੰਗੀ ਗੱਲ ਹੋਊਗੀ ਤੇ ਸਪਲਾਈ ਚੇਨ ਸੁਧਰਨ ਨੂੰ। ਪਰ ਇਹਦੇ ਜਿਹੜੇ ਰਿਪਲ ਇਫੈਕਟ ਆ ਆਉਂਦੇ ਕਈ ਮਹੀਨਿਆਂ ਤੱਕ ਜਾਂ ਕਈ ਮਹੀਨਿਆਂ ਬਾਅਦ ਜਾ ਕੇ ਜਿਹੜੇ ਆ ਉਹ ਜ਼ਿਆਦਾ ਪਤਾ ਲੱਗਣੇ, ਕਿਉਂਕਿ ਕਈ ਹਜ਼ਾਰ ਸ਼ਿਪਸ ਜਿਹੜੀਆਂ ਇਸ ਮੌਕੇ ਗਲਫ ਦੇ ਵਿੱਚ ਰੁਕੀਆਂ ਪਈਆਂ, ਕਿਉਂਕਿ ਸਟੇਟ ਆਫ ਹਾਰਮੋਜ਼ ਦੇ ਉੱਤੇ ਹੁਣ ਕੰਮ ਜਿਹੜਾ ਉਹ ਰੁਕਿਆ ਪਿਆ ਆ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਰਿਆਂ ਨੂੰ ਮੰਨਣੀ ਪੈਣੀ, ਕਿਸੇ ਨੂੰ ਇਹ ਚੰਗੀ ਲੱਗੇ ਚਾਹੇ ਕਿਸੇ ਨੂੰ ਇਹ ਮਾੜੀ ਲੱਗੇ, ਵੀ ਸਟੇਟ ਆਫ ਹਾਰਮੋਜ਼ ਜਿਹੜਾ ਪਹਿਲਾਂ ਓਪਨ ਰਹਿੰਦਾ ਸੀ, ਜਿੱਤੇ ਕਿਸੇ ਦਾ ਕੋਈ ਇੱਦਾਂ ਨਹੀਂ ਸੀਗਾ ਵੀ ਹਾਂ ਵੀ ਇਹ ਕਿਹਦੇ ਅੰਡਰ ਆ। ਪਰ ਇਸ ਲੜਾਈ ਤੋਂ ਬਾਅਦ ਚ ਸਮਹਾਓ ਇਹ ਹੁਣ ਲੱਗਣ ਲੱਗ ਗਿਆ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਉਹ ਚਲੇ ਗਈ ਵੀ ਈਰਾਨ ਇਹਦੇ ਤੇ ਜਦੋਂ ਮਰਜ਼ੀ ਜਿਹੜਾ ਉਹ ਨੱਕਾ ਲਾ ਕੇ ਬਹਿ ਸਕਦਾ ਆ। ਸੋ ਈਰਾਨ ਨੂੰ ਇਸ ਗੱਲ ਤੋਂ ਜਿਹੜੀ ਆ ਉਹ ਕਹਿ ਸਕਦੇ ਆ ਵੀ ਉਹਨਾਂ ਨੂੰ ਮਜ਼ਬੂਤੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਮਿਲ ਗਈ ਆ। ਦੁਨੀਆ ਇਸ ਗੱਲੋਂ ਵੀ ਡਰੀ ਆ ਵੀ ਕੱਲ ਨੂੰ ਇਹਨਾਂ ਦਾ ਫਿਰ ਮੂਡ ਬਣ ਗਿਆ ਤੇ ਇਹ ਤੇ ਜਦੋਂ ਮਰਜ਼ੀ ਦੁਨੀਆ ਦੀ ਗਲੋਬਲ ਸਪਲਾਈ ਦੇ ਉੱਤੇ ਜਿਹੜਾ ਉਹ ਨੱਕਾ ਲਾ ਕੇ ਬਹਿ ਜਾਣਗੇ। ਸੋ ਲੈਟਸ ਸੀ ਕੀ ਬਣਦਾ ਆ। ਪਰ ਹੁਣ ਨੈਗੋਸ਼ੀਏਸ਼ਨਸ ਚੱਲ ਰਹੀਆਂ ਆ। ਇੰਤਜ਼ਾਰ ਕਰ ਰਿਹਾ ਅਮਰੀਕਾ ਵਾਲੇ ਕਿ ਈਰਾਨ ਵਾਲੇ ਜਿਹੜੇ ਇਸ ਡਾਇਲੋਗ ਦੇ ਵਿੱਚ ਕੀ ਅੱਗੇ ਕਹਿੰਦੇ ਆ। ਤੇ ਈਰਾਨ ਨੇ ਕਿਹਾ ਵੀ ਡਾਇਲੋਗ ਹੀ ਅਸਲ ਦੇ ਵਿੱਚ ਜਿਹੜਾ ਪੀਸ ਪ੍ਰਪੋਜ਼ਲ ਆ ਉਹਦੇ ਵਿੱਚ ਅੱਗੇ ਜਿਹੜਾ ਉਹ ਵਧਾ ਸਕਦਾ ਹੈਗਾ ਆ। ਤੇ ਕਹਿੰਦੇ ਵੀ ਇਲਾਕੇ ਦੇ ਵਿੱਚ ਜਿਹੜੀ ਸਟੇਬਿਲਿਟੀ ਆ
ਉਸ ਨੂੰ ਮੁੱਖ ਰੱਖਦੇ ਹੋਏ ਜਿਹੜੀ ਆਪਾਂ ਉਹ ਕਹਿੰਦੇ ਵੀ ਇਸ਼ੂਜ਼ ਆ ਉਹਨਾਂ ਨੂੰ ਡਿਸਕਸ ਕੀਤਾ ਜਾ ਰਿਹਾ ਆ। ਤੇ ਹਰਜੋਤ ਜੀ, ਰਮਨ ਜੀ ਵੀ ਆਪਣੇ ਨਾਲ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਰਮਨ ਜੀ, ਇਹ ਫਿਰ ਜਿਹੜੀ ਸਪਲਾਈ ਚੇਨ 'ਚ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ, ਡੀਜ਼ਲ ਫੇਰ ਹੋਰ ਜ਼ਿਆਦਾ ਮਹਿੰਗਾ ਹੁਣ ਐਵਰੀ ਵੀਕ ਜਦੋਂ ਆਪਾਂ ਆਉਂਦੇ ਹੁਣ ਕਈਆਂ ਨੇ ਤਾਂ ਕਹਿ ਦੇਣਾ ਵੀ ਸ਼ਾਇਦ ਸਾਡੇ ਕਹੇ ਕਿਸੇ ਡੀਜ਼ਲ ਵਧਾ ਦਿੰਦੇ ਆ, ਉੱਦਾਂ ਤਾਂ ਨਹੀਂ, ਪਰ ਇਹ ਆ ਵੀ ਹੁਣ ਡੀਜ਼ਲ ਲਗਾਤਾਰ ਵੱਧਦਾ ਜਾ ਰਿਹਾ। ਵੀ ਆਲਰੇਡੀ ਹੁਣ ਤਾਂ 2-3 ਸਾਲ ਹੀ ਹੋ ਗਏ ਟਰੱਕਿੰਗ ਦੇ ਕਹਿ ਲਓ ਵੀ ਮੰਦੇ ਦੇ ਦੌਰ ਨੂੰ ਜਿਹੜਾ ਚੱਲਦਿਆਂ ਹੋਇਆ, ਇਹ ਅੱਗ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਹੀ ਜਿਹੜੀ ਇਹ ਸਾਰੀਆਂ ਚੀਜ਼ਾਂ ਬਣ ਰਹੀਆਂ। ਬਿਲਕੁਲ ਰਾਜਕਰਨ, ਇਹ ਤਾਂ ਇੱਕ ਵਾਰ ਦਾ ਕਾਮਨ ਇਫੈਕਟ ਹੈਗਾ ਜਿਹੜਾ ਕਿ ਹੋ ਰਿਹਾ ਹੈਗਾ ਆ। ਸੋ ਇਹ ਸਾਰੀ ਦੁਨੀਆ ਦੇ ਨਾਲ ਹੀ ਆ, ਸਾਰੀ ਦੁਨੀਆ ਦੇ ਵਿੱਚ ਹਲਚਲ ਮਚੀ ਹੋਈ ਆ ਔਰ ਪ੍ਰਾਈਸਿਸ ਜਿਹੜੀਆਂ ਆ ਸਾਰੀ ਦੁਨੀਆ 'ਚ ਉੱਪਰ ਜਾ ਰਹੀਆਂ। ਮੇਰੇ ਖਿਆਲ ਅਜੇ US ਦੇ ਵਿੱਚ ਐਟਲੀਸਟ ਚੀਜ਼ ਮਿਲ ਤਾਂ ਜਾਂਦੀ ਹੈ, ਮਤਲਬ ਕਈ ਕੰਟਰੀਜ਼ ਤਾਂ ਐਸੇ ਹੈਗੇ ਜਿੱਥੇ ਚੀਜ਼ਾਂ ਮਿਲਦੀਆਂ ਹੀ ਨਹੀਂ ਹੈਗੀਆਂ ਜਾਂ ਅਵੇਲੇਬਲ ਹੀ ਨਹੀਂ ਹੈਗੀਆਂ। ਸੋ ਆਪਾਂ ਆਈ ਥਿੰਕ ਡੈਫੀਨੇਟਲੀ ਭਾਰ ਤਾਂ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਇੰਡਸਟਰੀ ਦੇ ਉੱਤੇ, ਔਰ ਇੰਡਸਟਰੀ ਜਿਹੜੀ ਆ ਉਹ ਪਹਿਲਾਂ ਹੀ ਡਾਵਾਂਡੋਲ ਸੀਗੀ। ਸੋ ਉਹਦੇ ਨਾਲ ਜਿਹੜਾ ਆ ਸਿਚੁਏਸ਼ਨ ਤਾਂ ਦਿਨ ਪਰ ਦਿਨ ਜਿਹੜੀ ਆ ਉਹ ਟਫ ਹੁੰਦੀ ਜਾ ਰਹੀ ਆ, ਪਰ ਡੈਫੀਨੇਟਲੀ ਵਿਲ ਕਮ ਆਊਟ ਆਫ ਦਿਸ। ਸੋ ਆਈ ਥਿੰਕ ਹੋਰ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਅੱਜ ਗੱਲ ਕਰਨ ਵਾਲੀਆਂ ਹੈਗੀਆਂ, ਜਿਹਦੇ ਵਿੱਚ ਕਿ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਕਿ ਮੋਟਸ ਜਿਹੜਾ ਆਪਣਾ ਸੀਗਾ FMCSA ਦੀ ਨਵੀਂ ਰਜਿਸਟ੍ਰੇਸ਼ਨ ਸਿਸਟਮ, ਉਹ ਜਿਹੜਾ ਅਨਾਊਂਸ ਹੋ ਚੁੱਕਾ ਆ। ਸੋ ਜਿਹੜਾ ਇਸ ਵੇਲੇ ਕਰੰਟ ਰਜਿਸਟ੍ਰੇਸ਼ਨ ਫੰਕਸ਼ਨੈਲਿਟੀ ਹੈਗੀ ਆ, ਇਨਕਲੂਡਿੰਗ ਨਵੀਂ ਐਪਲੀਕੇਸ਼ਨ, URS ਚੇਂਜਸ, ਫਾਈਲਿੰਗਸ, ਐਵਰੀਥਿੰਗ ਜਿਹੜਾ ਆ ਪਰਮਾਨੈਂਟਲੀ ਰਿਟਾਇਰ ਹੋ ਜਾਣਾ ਆ ਮਈ 14 ਨੂੰ ਸ਼ਾਮ ਨੂੰ 8 ਵਜੇ ਈਸਟਰਨ ਟਾਈਮ ਤੇ। ਹਾਂਜੀ, ਮਈ 14 ਨੂੰ 8 ਵਜੇ ਸ਼ਾਮ ਨੂੰ ਈਸਟਰਨ ਟਾਈਮ ਸਾਰਾ ਜਿਹੜਾ ਸਿਸਟਮ ਦੇ ਵਿੱਚ ਜੋ ਵੀ ਚੀਜ਼ਾਂ ਹੈਗੀਆਂ ਉਹ ਰਿਟਾਇਰ ਹੋ ਜਾਣੀਆਂ। ਸੋ FMCSA ਨੇ ਇੱਕ ਗੱਲ ਕੀਤੀ ਹੈ ਕਿ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਕੰਪਨੀਜ਼ ਹੈਗੀਆਂ, ਕਿਉਂਕਿ ਇੱਥੇ ਰਾਜਕਰਨ ਬਹੁਤ ਜ਼ਿਆਦਾ ਕਨਫਿਊਜ਼ ਤੇ ਬਹੁਤ ਜ਼ਿਆਦੀਆਂ ਪ੍ਰੋਬਲਮਸ ਜਿਹੜੀਆਂ ਸ਼ੁਰੂ ਹੋ ਜਾਣੀਆਂ, ਕਿ ਜਿਹਦੇ ਵਿੱਚ ਬਹੁਤ ਕੰਪਨੀਆਂ ਦੇ ਜਿਹੜੇ ਇਨਫੋਰਮੇਸ਼ਨ ਹੈਗੀ ਆ ਉਹ ਇਨਕਰੈਕਟ ਹੈਗੀ, ਉਹਦੇ ਵਿੱਚ ਬਹੁਤ ਕੰਪਨੀਆਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਠੀਕ ਨਹੀਂ ਹੈਗੀ। ਸੋ ਉਹਦੇ ਲਈ ਜਿਹੜੀਆਂ FMCSA ਆ ਉਹਨਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਹਰ ਕੰਪਨੀ ਨੂੰ ਆਪਣਾ ਜਿਹੜਾ ਅਕਾਊਂਟ ਹੈਗਾ ਆ, FMCSA ਵੱਲੋਂ ਕਿਹਾ ਗਿਆ ਕਿ ਪਹਿਲਾਂ ਤਾਂ ਉਹ ਦੇਖਣਾ ਜ਼ਰੂਰੀ ਆ ਕਿ ਉਹਨਾਂ ਦਾ ਅਕਾਊਂਟ ਐਕਟਿਵ ਆ। ਕਿਉਂਕਿ ਜਦੋਂ ਇਹ ਬੰਦ ਹੋ ਗਿਆ, ਦੂਜਾ ਜਿੰਨੇ ਚਿਰ ਲਾਂਚ ਨਹੀਂ ਹੁੰਦਾ ਉਹਨਾਂ ਚਿਰ ਫਿਰ ਕੋਈ ਵੀ ਚੇਂਜਸ ਨਹੀਂ ਕਰ ਸਕਦੇ। ਪਹਿਲਾਂ ਤੇ ਅਕਾਊਂਟ ਐਕਟਿਵ ਹੋਣਾ ਜ਼ਰੂਰੀ ਆ। ਦੂਜਾ, ਜਿਹੜਾ ਤੁਹਾਡੇ ਅਕਾਊਂਟ ਦੇ ਉੱਤੇ ਜਿਹੜੀ ਯੂਜ਼ਰ ਲਿਸਟ ਆ ਉਹ ਬਹੁਤ ਇੰਪੋਰਟੈਂਟ ਕਰ ਦਿੱਤੀ ਗਈ ਹੈ। ਯੂਜ਼ਰ ਲਿਸਟ ਜਿਹੜੀ ਆ ਉਹ ਤੁਸੀਂ ਮਤਲਬ ਉਹ ਚੈੱਕ ਕਰਨੀ ਹੈਗੀ ਹੈ ਕਿ ਉਹਦੇ ਵਿੱਚ ਕੌਣ ਕੌਣ ਹੈਗਾ, ਤੇ ਆਪਣੀ ਕੰਪਨੀ ਦੀ ਇਨਫੋਰਮੇਸ਼ਨ ਅਪਡੇਟ ਕਰਨੀ ਹੈਗੀ ਆ। ਸੋ MCS 150 ਜਿੱਦਾਂ ਤੁਸੀਂ ਅਪਡੇਟ ਕਰਦੇ ਹੈਗੇ ਆ, MCS 150 ਅਪਡੇਟ ਕਰ ਲਓ। ਖਾਸ ਕਰਕੇ ਇੰਪੋਰਟੈਂਟ ਜਿਹੜਾ ਹੈਗਾ ਯੂਜ਼ਰ ਲਿਸਟ। ਸੋ ਇਹਦੇ ਵਿੱਚ ਜਿਹੜਾ ਕੰਪਨੀ ਦਾ ਐਡਮਿਨ ਹੈਗਾ ਉਹਨਾਂ ਦੀ ਈਮੇਲ ਬਹੁਤ ਇੰਪੋਰਟੈਂਟ ਰਹੇਗੀ, ਕਿਉਂਕਿ ਉਹਨਾਂ ਦੀ ਈਮੇਲ ਜਿਹੜੀ ਆ ਉਹ ਉਹਦੇ ਨਾਲ ਹੀ ਸਾਰੀਆਂ ਮੇਜਰ ਚੇਂਜਸ ਜਿਹੜੀਆਂ ਹੋ ਸਕਦੀਆਂ। ਸੋ ਇੱਥੇ ਰਾਜਕਰਨ ਬਹੁਤ ਇੰਪੋਰਟੈਂਟ ਹੈਗਾ ਕਿ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ, ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਜਿਹੜੇ ਲੌਗਇਨਸ ਵਗੈਰਾ ਹੈਗੇ ਆ, ਪਾਸਵਰਡਸ ਹੈਗੇ ਆ, ਲੌਗਇਨਸ ਹੈਗੇ ਆ, ਉਹ ਸਾਰੇ ਕਈ ਜਾਂ ਤਾਂ ਜਿਹੜੀਆਂ ਪਰਮਿਟ ਵਾਲੀਆਂ ਕੰਪਨੀਆਂ ਉਹਨਾਂ ਦੇ ਕੋਲ ਹੁੰਦੇ ਆ ਜਾਂ ਕਿਸੇ ਹੋਰ ਕੋਲ ਹੁੰਦੇ ਆ ਜਿਹੜੇ ਮਾਸਟਰ ਲੌਗਇਨ ਆ। ਸੋ ਕਈ ਚੀਜ਼ਾਂ ਜਿਹੜੀਆਂ ਔਰ ਕਈਆਂ ਨੇ ਇਸ ਤਰ੍ਹਾਂ ਵੀ ਕੀਤਾ ਹੋਇਆ ਕਿ ਈਮੇਲਸ ਨਵੀਆਂ ਸਾਈਨ ਅਪ ਕਰ ਕਰਕੇ ਤੇ ਉਹਨਾਂ ਦੇ ਜਿਹੜੇ ਅਕਾਊਂਟਸ ਬਣਾਏ ਹੋਏ ਆ, ਉਹ ਵੀ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ, ਬਿਕੋਜ਼ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਚੁਏਸ਼ਨਸ ਖੜੀਆਂ ਹੋ ਜਾਣੀਆਂ ਕਿ ਤੁਹਾਨੂੰ ਸਾਰਾ ਕੁਝ ਵੈਰੀਫਾਈ ਕਰਨਾ ਪਿਆ ਕਰਨਾ। ਸੋ ਵੈਰੀਫਾਈ ਕਰਨ ਤੋਂ ਬਿਨਾਂ ਜਿਹੜਾ ਆ ਉਹ ਤੁਸੀਂ ਮੁੜ ਕੇ ਫਿਰ ਗਾਂਹ ਨਹੀਂ ਵੱਧ ਸਕਦੇ। ਸੋ ਇਸ ਕਰਕੇ ਇਸ਼ੂ ਤੇ ਪ੍ਰੋਬਲਮਸ ਜਿਹੜੀਆਂ ਕਾਫੀ ਖੜੀਆਂ ਹੋਣਗੀਆਂ ਜੇ ਤੁਸੀਂ ਟਾਈਮ ਤੇ ਇਹਨਾਂ ਨੂੰ ਨਹੀਂ ਮਤਲਬ ਕਿ ਇਹਨਾਂ ਨੂੰ ਨਹੀਂ ਠੀਕ ਨਹੀਂ ਕਰਦੇ। ਸੋ ਜਿੱਦਾਂ ਆਪਾਂ ਸਕਰੀਨ ਤੇ ਦੇਖ ਰਹੇ ਹਾਂ, ਜਿਹੜੇ ਵਿਊਅਰਸ ਆ ਸਾਡੇ ਉਹ ਦੇਖ ਰਹੇ, ਜਿੱਦਾਂ motus.dot.gov ਇਹ ਸਾਹਮਣੇ ਆ ਜਾਂਦਾ, ਇੱਕ login.gov ਆ ਜਾਂਦਾ ਆ, ਇੱਕ ਸਾਈਨ ਇਨ ਮਾਈ ਐਕਸੈਸ ਆ ਜਾਂਦਾ ਆ। ਸੋ ਇਹਦੇ ਵਿੱਚ ਜਿਨ੍ਹਾਂ ਦੇ ਮੌਜੂਦਾ ਹੈਗੇ ਆ ਉਹਨਾਂ ਨੇ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ? ਕੀ ਹੁਣ ਇਹ ਲੌਗਇਨ ਦੇ ਨਾਲ ਹੋਣਾ ਆ ਜਾਂ ਜਿਹੜਾ ਸਾਈਨ ਇਨ ਐਕਸੈਸ ਮਾਈ ਐਕਸੈਸ ਆ? ਸੋ ਇਹਦੇ ਵਿੱਚ ਤੁਸੀਂ ਕਰਕੇ ਦੇਖਿਆ ਰਮਨ ਜੀ
ਵੀ ਕਿਸ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਵਾਲੇ ਪਾਸੇ ਨੂੰ ਜਾਣਾ ਆ? ਰਾਜਕਰਨ, ਮੈਂ ਟਰਾਈ ਕਰਦਾ ਹਾਂ ਤੁਹਾਨੂੰ ਕਾਪੀ ਭੇਜਣ ਦੀ, ਠੀਕ ਹੈ ਜੀ। ਜਿਹੜੀ ਆ ਉਹਦੀ ਨੋਟਿਸ ਦੀ ਕਾਪੀ ਭੇਜਣ ਦੀ। ਸੋ ਨੋਟਿਸ ਦੀ ਕਾਪੀ ਦੇ ਵਿੱਚ ਉਹਨਾਂ ਨੇ ਸਾਰਾ ਕੁਛ FAQs ਐਂਡ ਐਵਰੀਥਿੰਗ ਜਿਹੜਾ ਆ ਉਹ ਭੇਜਿਆ ਹੈਗਾ। ਹਰ ਇੱਕ ਚੀਜ਼ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਕੀਤੀ ਹੈਗੀ ਆ। FMCSA ਪੋਰਟਲ ਰਜਿਸਟ੍ਰੇਸ਼ਨ ਯੂਜ਼ਰ ਗਾਈਡ, FMCSA ਪੋਰਟਲ ਐਕਸ਼ਨ ਟੂ ਪ੍ਰੀਪੇਅਰ ਫॉर ਮੋਟਰਸ ਤੇ ਆਸਕ FMCSA ਐਨੀਥਿੰਗ। ਸੋ ਇਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਜਿਨ੍ਹਾਂ ਦੇ ਵੀ ਅਕਾਊਂਟ ਹੈਗੇ ਆ ਇਸ ਵੇਲੇ, ਜਾਂ ਜਿਹੜੇ ਵੀ ਉਹਨਾਂ ਦੀ ਸਬਸਕ੍ਰਿਪਸ਼ਨ ਲਿਸਟ ਤੇ ਹੈਗੇ ਆ, ਉਹਨਾਂ ਨੂੰ ਇਹ ਜਿਹੜੀ ਆ ਪੋਰਟਲ ਦਾ ਐਕਸੈਸ ਜਿਹੜਾ ਆ ਇਹ ਜ਼ਰੂਰ ਮਿਲਿਆ ਹੋਵੇਗਾ। ਰਾਜਕਰਨ, ਮੈਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਜਿਹੜਾ ਦੇਖ ਕੇ ਕੋਈ ਨਹੀਂ, ਭੇਜ ਦਿੰਦਾ। ਜ਼ਰੂਰ ਘੱਲ ਦੇਣਾ ਆਪਾਂ, ਫਿਰ ਆਪਾਂ ਸ਼ੋ ਵੀ ਹਾਂਜੀ। ਉਸਨੂੰ ਜਿਹੜਾ ਉਹ ਕਰ ਦੇਵਾਂਗੇ। ਅੱਛਾ, ਹੁਣ ਇਹ ਜਿਹੜੀ ਤੁਸੀਂ ਯੂਜ਼ਰ ਲਿਸਟ ਦੀ ਗੱਲ ਕਰ ਰਹੇ, ਕਿਉਂਕਿ ਇਹ ਆਈ ਥਿੰਕ ਇੱਥੇ ਆਪਣੇ ਸਾਰੇ ਜਿੰਨੇ ਵੀ ਜਿਹੜੀ ਤੁਸੀਂ ਗੱਲ ਆਖੀ ਆ ਨਾ, ਇਹ ਸਮਝਣ ਦੀ ਜਿਹੜੀ ਜ਼ਰੂਰਤ ਇਸ ਗੱਲੋਂ ਆ ਵੀ ਤੁਸੀਂ ਹੁਣ ਜਦੋਂ ਐਕਸੈਸ ਸਾਰਿਆਂ ਨੂੰ ਦਿੱਤਾ ਆ, ਕੀ ਉਹ ਮੇਨ ਬਣੇ ਰਹਿ ਜਾਣਗੇ, ਤੁਹਾਨੂੰ ਯੂਜ਼ਰ ਬਣਾ ਦੇਣਗੇ, ਜਾਂ ਤੁਸੀਂ ਆਪਣੇ ਕੋਲ ਕੰਟਰੋਲ ਜਿਹੜਾ ਉਹ ਲੈਣਾ? ਸੋ ਆਈ ਥਿੰਕ ਇਹ ਥੋੜਾ ਜਿਹਾ ਹੋਰ ਇਸ ਦੇ ਉੱਤੇ ਰਮਨ ਜੀ ਥੋੜਾ ਦੱਸੋ, ਤਾਂ ਜੋ ਲੋਕ ਆਪਣੀ ਕੰਪਨੀ ਦੇ ਰਜਿਸਟ੍ਰੇਸ਼ਨ ਦੇ ਜਿਹੜੇ ਉਹ ਖੁਦ ਮੇਨ ਐਡਮਿਨ ਜਿਹੜੇ ਉਹ ਬਣੇ ਰਹਿਣ। ਬਿਲਕੁਲ ਰਾਜਕਰਨ, ਜਿਹੜਾ ਮੇਨ ਚੀਜ਼ ਹੈਗੀ ਆ ਕਿ ਇਹਦੇ ਵਿੱਚ ਦੱਸੀ ਗਈ ਹੈ ਕਿ ਜਿਹੜੇ ਵੀ ਮੇਨ ਓਨਰ ਹੈਗਾ ਕੰਪਨੀ ਦਾ, ਉਹਨਾਂ ਦੇ ਥਰੂ ਹੀ ਸਾਰਾ ਕੁਝ ਜਿਹੜਾ ਆ ਉਹ ਹੋਣਾ ਹੈਗਾ। ਸੋ ਅੱਗੇ ਵੀ ਹੁੰਦਾ ਤਾਂ ਇਦਾਂ ਹੀ ਸੀਗਾ, ਪਰ ਹੁਣ ਥੋੜਾ ਜਿਹਾ ਸਟ੍ਰਿਕਟਨੈਸ ਹੋ ਗਈ ਹੈ ਕਿ ਕਿਉਂਕਿ ਦੇਖੋ ਅਗੇਨ ਰਾਜਕਰਨ, ਉਹੀ ਗੱਲ ਆਉਂਦੀ ਆ ਐਟ ਦਾ ਐਂਡ ਆਫ ਦਾ ਡੇ, ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਮੈਨੂੰ ਦੇਖਣ ਨੂੰ ਮਿਲਦਾ ਔਰ ਜਿਹੜਾ ਮੈਨੂੰ ਸੁਣਨ ਨੂੰ ਮਿਲਦਾ ਸਾਰਾ ਦਿਨ, ਕਿ ਸਾਡੀ ਕਮਿਊਨਿਟੀ ਦੇ ਵਿੱਚ ਕੀ ਹੁੰਦਾ ਕਿ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਕਹਿ ਦਿੰਦੇ ਆ ਕਿ ਭਾਜੀ ਤੁਸੀਂ ਆਪੇ ਲੌਗਇਨ ਕਰ ਲਿਓ, ਆਪੇ ਮੇਰਾ ਠੀਕ ਕਰ ਦਿਓ, ਜਾਂ ਆਪੇ ਤੁਸੀਂ ਲੌਗਇਨ ਕਰਕੇ ਆਪੇ ਮੇਰਾ ਅਕਾਊਂਟ ਕ੍ਰੀਏਟ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ। ਠੀਕ ਹੈ, ਵੰਸ ਜਦੋਂ ਤੁਹਾਡਾ ਲੌਗਇਨ ਪਾਸਵਰਡ ਅਗਲਾ ਕ੍ਰੀਏਟ ਹੋ ਜਾਂਦਾ ਆ ਤੇ ਅਗਲੇ ਦਾ ਕੰਟਰੋਲ ਹੋ ਜਾਂਦਾ, ਮੁੜ ਕੇ ਉਸ ਕੰਪਨੀ ਕੋਲੋਂ ਲੌਗਇਨ ਪਾਸਵਰਡ ਕਢਵਾਉਣਾ ਮੁਸ਼ਕਿਲ ਹੋ ਜਾਂਦਾ। ਮਤਲਬ ਕਿ ਉਹ ਨਹੀਂ ਦਿੰਦੇ, ਮਤਲਬ ਕਿ ਬਹੁਤ ਜ਼ਿਆਦਾ ਦੁਖੀ ਤੇ ਤੰਗ ਕਰਦੀ ਹੈ ਦੁਨੀਆ। ਸੋ ਉੱਥੇ ਫਿਰ ਪੈਸੇ ਦੀ ਮੰਗ ਕੀਤੀ ਜਾਂਦੀ ਆ, ਉੱਥੇ ਫਿਰ ਹੋਰ ਚੀਜ਼ਾਂ ਦੀ ਮੰਗ ਕੀਤੀ ਜਾਂਦੀ ਆ, ਔਰ ਇਹ ਇੱਕ ਜ਼ਰੀਆ ਬਣਦਾ ਆ ਤੁਹਾਡੀ ਜਿਹੜੀ ਆ MC ਜਿਹੜੀ ਆ ਬਲੈਕਮੇਲ ਹੋਣ ਦਾ। ਤੁਸੀਂ ਉੱਥੇ ਸੋ ਇਹ ਚੀਜ਼ਾਂ ਜਿਹੜੀਆਂ ਆ, ਜੇ ਤੁਸੀਂ ਘੱਟੋ ਘੱਟ ਇੰਨਾ ਤਾਂ ਤੁਸੀਂ ਜਾਣਦੇ ਆ ਨਾ ਕਿ ਆਪਣੀ ਈਮੇਲ ਦੇ ਪਾਸਵਰਡ ਪਾ ਕੇ ਆਪਣੇ ਅਕਾਊਂਟ ਦਾ ਐਕਸੈਸ ਆਪਣੇ ਕੋਲ ਰੱਖੋ। ਰਾਜਕਰਨ, ਇੰਨੇ ਕੁ ਕੇਸਿਸ ਮੈਨੂੰ ਸੁਣਨ ਚ ਆਉਂਦੇ ਆ ਕਿ ਜਿਹਦੇ ਵਿੱਚ ਕਿ ਉਹਨਾਂ ਦੇ ਅਕਾਊਂਟ FMCS ਨੂੰ ਕਾਲ ਕਰਕੇ ਦੁਬਾਰਾ ਕੈਂਸਲ ਕਰਕੇ ਦੁਬਾਰਾ ਤੋਂ ਇਸ਼ੂ ਕਰਾਉਣੇ ਪੈਂਦੇ ਆ, ਬਿਕਾਜ਼ ਅਦਰਵਾਈਜ਼ ਉਹਨਾਂ ਦਾ ਸਾਰਾ ਹੀ ਕੰਟਰੋਲ ਜਿਹੜਾ ਠੱਪ ਹੋ ਜਾਂਦਾ ਹੈ। ਇਹ ਫਿਰ ਸਿਚੁਏਸ਼ਨ ਬੜੀ ਬੈਡ ਬਣ ਜਾਂਦੀ ਆ ਉਹਨਾਂ ਸਾਰੀਆਂ ਕੰਪਨੀਆਂ ਦੇ ਲਈ, ਵੀ ਕਿਵੇਂ ਜਿਹੜਾ ਉਹ ਕਰਨਾ, ਕਿਵੇਂ ਹੋਣਾ ਹੈ ਨਾ। ਵੀ ਇਹ ਜਿਹੜਾ ਧਿਆਨ ਰੱਖੋ, ਆਪਣੀ ਕੰਪਨੀ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਰੱਖੋ। ਤੁਸੀਂ ਜੇ ਕਿਸੇ ਕੋਲ ਸਰਵਿਸ ਲੈ ਰਹੇ ਆ ਤਾਂ ਉਹ ਐਜ਼ ਏ ਸਰਵਿਸ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜੀ ਉਹ ਵਰਤੋਂ। ਜਿਹੜਾ ਮੋਟਰਸ ਦੇ ਵਿੱਚ ਸਿਸਟਮ ਇਹਨਾਂ ਨੇ ਜਿਹੜਾ ਅੱਗੇ ਆਉਣਾ ਆ, ਉਹਦੇ ਵਿੱਚ ਇਹੋ ਹੀ ਚੀਜ਼ ਆ ਕਿ ਤੁਹਾਡੇ ਹਰ ਇੱਕ ਯੂਜ਼ਰ ਦਾ ਸੈਪਰੇਟ ਅਕਾਊਂਟ ਹੋਣਾ ਚਾਹੀਦਾ, ਜਿਹੜਾ ਵੀ ਤੁਹਾਡੇ ਅਕਾਊਂਟ 'ਚ ਕੰਮ ਕਰ ਰਿਹਾ ਹੈਗਾ, ਤਾਂ ਕਿ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਕੋਈ ਚੇਂਜਸ ਹੁੰਦੀਆਂ ਹੈਗੀਆਂ। ਦੇਖੋ ਹੁਣ ਜਿਹੜੀ ਐਕਟੀਵਿਟੀ ਲੌਗਇਨ ਹੁੰਦੀ ਆ, ਐਕਟੀਵਿਟੀ ਲੌਗਇਨ ਹੋਊਗੀ ਕਿ ਕਿਹਨੇ ਤੁਹਾਡੇ ਅਕਾਊਂਟ 'ਚ ਜਾ ਕੇ ਚੇਂਜਸ ਕੀਤੀਆਂ ਹੈਗੀਆਂ, ਜੇ ਕੱਲ੍ਹ ਨੂੰ ਕੋਈ ਪ੍ਰੋਬਲਮ ਪੈਂਦੀ ਹੈਗੀ ਹੈ। ਪਰ ਜੇ ਤੁਸੀਂ ਅਕਾਊਂਟ ਆਪਣਾ ਉਹਨਾਂ ਨੂੰ ਦੇਤਾ, ਉਹਨਾਂ ਨੇ ਮਾਸਟਰ ਅਕਾਊਂਟ ਦੇ ਵਿੱਚ ਮਾਸਟਰ ਈਮੇਲ ਦੇ ਨਾਲ ਜਾ ਕੇ ਚੇਂਜਸ ਕਰਦੀਆਂ, ਨੋਬਡੀ ਨੋਜ਼ ਕਿ ਕਿਹਨੇ ਚੇਂਜਸ ਕੀਤੀਆਂ, ਉਹ ਸਾਰੀਆਂ ਓਨਰ ਤੇ ਪੈਂਦੀਆਂ ਕਿ ਓਨਰ ਨੇ ਚੇਂਜਸ ਕੀਤੀਆਂ, ਆਪ ਹੀ ਕੀਤੀਆਂ। ਹਾਂ, ਸੋ ਆਈ ਥਿੰਕ ਇੱਥੇ ਨਾ ਹਰਜੋਤ ਸਿੰਘ ਜੀ ਗਵਾਹੀ ਦੇ ਸਕਦੇ ਆ, ਜਦੋਂ ਕਵਰਡ ਕੈਲੀਫੋਰਨੀਆ ਦੇ ਅਕਾਊਂਟ ਪਹਿਲੋਂ ਜਿਹੜੇ ਉਹ ਸੀਗੇ, ਹੁਣ ਮੈਨੂੰ ਲੱਗਦਾ ਵੀ ਉਹਨਾਂ ਨੇ ਕੀਤਾ ਆ ਵੀ ਤੁਹਾਨੂੰ ਆਪ ਆਪਣਾ ਜਿਹੜਾ ਬਣਾਉਣਾ ਪੈਣਾ। ਪਹਿਲੋਂ ਬਹੁਤ ਮਿਸਮੈਨੇਜਡ ਇਦਾਂ ਹੀ ਜਿਹੜਾ ਸਿਸਟਮ ਸੀਗਾ। ਜੀ ਬਿਲਕੁਲ। ਸੋ ਇਹ ਮੋਟਰਸ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਇਹ ਡਿਫਰ ਕਰਨੀਆਂ ਹੈਗੀਆਂ। ਤੇ ਰਾਜਕਰਨ, ਦੂਸਰੀ ਜਿਹੜੀ ਖਬਰ ਹੈ, ਆਪਣੀਆਂ 3 ELDs ਜਿਹੜੀਆਂ ਹੋਰ FMCSA ਦੀ ਲਿਸਟ ਤੋਂ ਬਾਹਰ ਹੋ ਗਈਆਂ। ਸੋ ਇਹਨਾਂ ਦੇ ਵਿੱਚ ਸੇਫ ELD ਦੇ 2 ਮਾਡਲ ਹੈਗੇ ਆ ਤੇ ਮਾਈ ਈਲੌਗਸ ELD ਦਾ ਇੱਕ ਮਾਡਲ ਹੈਗਾ। ਸੋ ਸੇਫ ELD ਦਾ ਜਿਹੜਾ ਮਾਡਲ ਨੰਬਰ ਹੈਗਾ, ਸੇਫ ELD ਐਂਡਰੋਇਡ ਦੇ, ਸੇਫ ELD iOS, ਤੇ ਜਿਹੜਾ ਮਾਈ LG 2 ਇਹ ਹੈਗਾ ਆ ਮਾਈ ਲੌਗਸ ਇੰਕ ਵੱਲੋਂ ਜਿਹੜੀ ਆ। ਸੋ ਇਹ 3 ਜਿਹੜੀਆਂ ELDs ਆ, ਇਹ FMCSA ਵੱਲੋਂ ਕੱਢ ਦਿੱਤੀਆਂ, ਰਿਵੋਕ ਕਰ ਦਿੱਤੀਆਂ ਗਈਆਂ। ਜਿਹੜੇ ਵੀ ਮੋਟਰ ਕੈਰੀਅਰ ਨੂੰ ਯੂਜ਼ ਕਰਦੇ ਆ, ਉਹਨਾਂ ਕੋਲ 60 ਡੇਜ਼ ਹੈਗੇ ਆ। 60 ਡੇਜ਼ ਦੇ ਲਈ ਉਹ ਪੇਪਰ ਲੌਗ ਯੂਜ਼ ਕਰ ਸਕਦੇ ਆ, ਪਰ 60 ਡੇਜ਼ ਦੇ ਪੇਪਰ ਲੌਗ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਨਵੀਂ ELD ਜਿਹੜੀ ਆ ਉਹ ਆਰਡਰ ਕਰਨੀ ਪਊਗੀ। ਨਵੀਂ ELD ਆਰਡਰ ਕਰਕੇ ਉਹਦੇ ਪੇਪਰ ਆਪਣੇ ਕੋਲ ਰੱਖੋ, ਪੇਪਰ ਲੌਗ ਯੂਜ਼ ਕਰੋ ਫॉर 60 ਡੇਜ਼। ਜੇ ਇਹ ਕੰਪਨੀਜ਼ ਤੁਹਾਨੂੰ ਕਹਿੰਦੀਆਂ ਹੈਗੀਆਂ ਕਾਲ ਕਰਕੇ ਕਿ ਤੁਸੀਂ ਸਟਿਲ ਯੂਜ਼ ਕਰ ਸਕਦੇ ਹੈਗੇ ਆ, ਅਸੀਂ ਵਰਕ ਕਰ ਰਹੇ ਹਾਂ FMCSA ਨਾਲ,
ਪਲੀਜ਼ ਬੀ ਅਵੇਅਰ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਉਹਨਾਂ ਨੂੰ ਜਿਹੜਾ ਕੰਮ ਆ ਉਹ ਬਾਹਰ ਰਹਿ ਕੇ ਕਰਨਾ ਪੈਂਦਾ ਆ। ਸੋ ਜਦੋਂ ਵੀ FMCSA ਦੀ ਲਿਸਟ ਚੋਂ ELD ਬਾਹਰ ਹੁੰਦੀ ਆ, at that point you cannot use that ELD। ਸੋ ਜੇ ਉਹ ਤੁਸੀਂ ELD ਸਟਿਲ ਯੂਜ਼ ਕਰਦੇ ਹੈਗੇ ਤੇ ਤੁਹਾਡੀ ਵਾਇਲੇਸ਼ਨ ਹੈਗੀ ਆ, ਤੁਹਾਨੂੰ ਟਿਕਟ ਮਿਲ ਸਕਦੀ ਹੈ। ਜੀ ਜੀ ਅਗਲੀ ਖਬਰ ਵੱਲ ਚਲੀਏ ਰਮਨ ਜੀ, ਤੇ ਆਪਾਂ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ, ਤੁਹਾਡਾ ਟਰੱਕਿੰਗ ਦੇ ਨਾਲ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਮੈਸਾਚੂਸੇਟਸ ਦੇ ਵਿੱਚ ਇੱਕ ਬੰਦੇ ਨੂੰ ਹੁਣ ਸਜ਼ਾ ਦਿੱਤੀ ਗਈ ਹੈ ਕਿਉਂਕਿ ਉਹ ਕਹਿੰਦੇ ਭਈ ਬਲੂਟੂਥ ਡਿਵਾਈਸ ਨੂੰ ਯੂਜ਼ ਕਰਕੇ ਇੱਕ ਅੰਡਰਕਵਰ ਏਜੰਟ ਦੇ ਨਾਲ ਜਿਹੜੀ ਡੀਲ ਬਣਾ ਰਿਹਾ ਸੀ ਵੀ ਮੈਨੂੰ $3000 ਦੇ ਦੇ ਤੇ ਮੈਂ ਤੈਨੂੰ ਟਰੱਕ ਦਾ ਜਿਹੜਾ ਲਾਇਸੈਂਸ ਆ ਉਹ ਪਾਸ ਕਰਾ ਦਿੰਦਾ ਹੈਗਾ। ਮਈ 1 2026 ਨੂੰ ਫਰੈਂਕ ਕੈਸਟਰੋ 53 ਸਾਲਾਂ ਦਾ ਆ, ਉਹਨੂੰ 23 ਮਹੀਨੇ ਦੀ ਸਜ਼ਾ ਹੋਈ ਆ US ਅਟਾਰਨੀ ਆਫਿਸ ਆਫ ਦਾ ਡਿਸਟ੍ਰਿਕਟ ਆਫ ਮੈਸਾਚੂਸੇਟਸ ਵੱਲੋਂ। ਤੇ ਕਹਿੰਦੇ ਵੀ ਇਹਨੂੰ ਇੰਡਾਈਟ ਕੀਤਾ ਗਿਆ ਸੀ ਫੈਡਰਲ ਗ੍ਰੈਂਡ ਜੂਰੀ ਵੱਲੋਂ ਅਪ੍ਰੈਲ 2024 ਦੇ ਵਿੱਚ। ਅਨਲਾਫੁਲ ਪ੍ਰੋਡਕਸ਼ਨ ਆਫ ਆਇਡੈਂਟੀਫਿਕੇਸ਼ਨ ਡਾਕੂਮੈਂਟ ਇਨ ਜਨਵਰੀ 2025। ਤੇ ਆਫੀਸ਼ੀਅਲ ਜਿਹੜੇ ਆ ਉਹ ਕਹਿ ਰਿਹਾ ਵੀ ਅਕਤੂਬਰ 18 2021 ਨੂੰ ਇੱਕ ਅੰਡਰਕਵਰ ਏਜੰਟ ਨੂੰ ਕੈਸਟਰੋ ਨੇ ਕਿਹਾ ਸੀ ਵੀ ਮੈਂ ਤੈਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ $3000 ਦੇ ਦੇ, ਲੈ ਕੇ ਜਿਹੜਾ ਪਾਸ ਕਰਾ ਦੂੰਗਾ। ਤੇ ਉਹ ਤੋਂ ਬਾਅਦ ਦਸੰਬਰ 10 2021 ਨੂੰ ਕੈਸਟਰੋ ਨੇ ਅੰਡਰਕਵਰ ਏਜੰਟ ਨੂੰ ਕਿਹਾ ਵੀ ਉਹਨੂੰ ਜਿਹੜਾ ਆ ਸਨੀਕ ਕਰਨੀ ਪੈਣੀ ਆ ਬਲੂਟੁੱਥ ਡਿਵਾਈਸ ਜਿਹੜੀ ਆ ਟੈਸਟਿੰਗ ਏਰੀਆ ਦੇ ਵਿੱਚ ਮੈਸਾਚੂਸੇਟਸ ਦਾ ਜੋ ਸੀਗਾ, ਤੇ ਉੱਥੇ ਫਿਰ ਜਿਹੜਾ ਉਹਦੀ ਹੈਲਪ ਉਹ ਕਰੂਗਾ। ਦਸੰਬਰ 22 2021 ਦੇ ਵਿੱਚ ਅੰਡਰਕਵਰ ਏਜੰਟ ਨੇ $3000 ਵੀ ਟ੍ਰਾਂਸਫਰ ਕਰਤਾ ਉਹਦੇ ਬੈਂਕ ਅਕਾਊਂਟ 'ਚ। ਉਹ ਤੋਂ ਬਾਅਦ DMV ਨੂੰ ਗਿਆ ਰੰਗੇ ਜਾਣੇ ਸੀ ਕਿ ਵੀ ਹਾਂ ਵੀ ਮਿਲ ਗਏ ਆ। ਸੋ ਉੱਥੇ ਵੀ ਉਹਨੇ ਕਮਰਸ਼ੀਅਲ ਲਾਇਸੈਂਸ ਦਾ ਐਗਜ਼ਾਮ ਵੀ ਲਿਆ ਤੇ ਸੋ ਏਜੰਟ ਨੇ ਬਲੂਟੁੱਥ ਡਿਵਾਈਸ ਵੀ ਯੂਜ਼ ਕੀਤੀ ਤੇ ਰੀਅਲ ਟਾਈਮ ਆਨਸਰ ਜਿਹੜੇ ਐਗਜ਼ਾਮ ਦੇ ਉਹਨੂੰ ਉੱਥੇ ਮਿਲੇ। ਸੋ ਅੰਡਰਕਵਰ ਏਜੰਟ ਨੇ ਪਾਸ ਵੀ ਕਰ ਲਿਆ ਐਗਜ਼ਾਮ ਤੇ ਉਹਨੂੰ ਮੈਸਾਚੂਸੇਟਸ ਦਾ ਕਮਰਸ਼ੀਅਲ ਲਾਇਸੈਂਸ ਦਾ ਉਹ ਪਾਸ ਕਰਨ ਦਾ ਪਰਮਿਟ ਵੀ ਦੇ ਦਿੱਤਾ ਗਿਆ। ਹੁਣ ਇਹ ਦੱਸੋ ਵੀ ਅਜੇ ਵੀ ਅੰਡਰਕਵਰ ਆ ਕਿ ਹੁਣ ਟਰੱਕਿੰਗ ਦੇ ਵਿੱਚ ਚਲਾ ਗਿਆ ਜੀ। ਸੋ ਇਹਦੇ ਮਾਮਲੇ 'ਚ ਬਹੁਤ ਜ਼ਿਆਦਾ ਰਮਨ ਜੀ ਆਪਣੇ ਸਟ੍ਰਿਕਟ ਹੋ ਰਹੇ ਆ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਖੁਸ਼ ਆ, ਕਹਿੰਦੇ ਵੀ ਜੋ ਅਸੀਂ ਕਰਨਾ ਚਾਹੁੰਦੇ ਸੀ ਕਲੀਨ ਅਪ ਦਾ ਟਰੱਕਿੰਗ, ਉਹਦੇ ਮਿਸ਼ਨ 'ਚ ਅਸੀਂ ਪੂਰੇ ਕਾਮਯਾਬ ਹੋ ਰਹੇ ਹੈਗੇ ਆ। ਕਹਿੰਦੇ ਵੀ ਮੇਜਰ ਮਾਈਲਸਟੋਨ ਵਾਪਰਿਆ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ, ਤੇ ਜਿਹੜਾ ਕਿ ਵਾਈਲਡ ਵੈਸਟ ਜਿੱਦਾਂ ਆਪਰੇਟ ਕਰਦਾ ਸੀ ਉਸ ਨੂੰ ਹੁਣ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੁਣੀ ਕਹਿੰਦੇ ਆ ਕਿ ਵੀ ਹੈਵ ਬ੍ਰੌਟ ਬੈਕ ਕਾਮਨ ਸੈਂਸ ਰੂਲਸ ਆਫ ਦਾ ਰੋਡ including requiring English language proficiency and valid working documents for foreign drivers। ਜੀ ਬਿਲਕੁਲ। ਤੇ ਹਾਂਜੀ ਸਰੋਤਿਓ, ਆਪਣੇ ਕਾਲਰ ਵੀ ਹਰਜੋਤ ਸਿੰਘ ਜੀ, ਰਮਨ ਜੀ ਆਪਣੇ ਨਾਲ ਜਿਹੜੇ ਉਹ ਜੁੜੇ ਆ ਥੋੜੇ ਚਿਰ ਪਹਿਲਾਂ, ਮੈਨੂੰ ਲੱਗਦਾ ਮਹੀਨਾ 2 ਮਹੀਨੇ ਪਹਿਲਾਂ ਉਹ ਸਦਰਨ ਕੈਲੀਫੋਰਨੀਆ ਦੀ ਵੀ ਕਾਉਂਟੀ ਤੋਂ ਇਹੀ ਉਹ ਕੈਮਰੇ ਲੱਗੇ ਬਲੂਟੁੱਥ ਡਿਵਾਈਸਾਂ ਦੇ ਚੰਗੀ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕਰਕੇ ਐਕਸਪੋਜ਼ ਜਿਹੜਾ ਉਹ ਕੀਤਾ ਸੀਗਾ ਵੀ ਇਹ ਜਿਹੜਾ ਤਰੀਕਾ ਆ ਉਹ ਵਰਤਿਆ ਜਾ ਰਿਹਾ ਸੀਗਾ ਲਾਇਸੈਂਸ ਜਿਹੜੇ ਉਹ ਦਿਵਾਉਣ ਦੇ ਲਈ। ਹੁਣ ਇਹਨੂੰ ਜਾਲੀ ਲਾਇਸੈਂਸ ਕਹਾਂਗੇ, ਕੀ ਕਹਾਂਗੇ ਵੀ ਰਿਸ਼ਵਤ ਵਾਲਾ ਲਾਇਸੈਂਸ ਆ ਵੀ ਕਿੱਦਾਂ ਇਹ ਹੋਇਆ ਫਿਰ ਇਹ ਗੱਲ? ਬਿਲਕੁਲ ਜਾਲੀ ਲਾਇਸੈਂਸ ਹੀ ਆ ਰਾਜਕਰਨ, ਜਾਲੀ ਲਾਇਸੈਂਸ ਹੀ ਆ ਇਹ ਤਾਂ ਬਿਲਕੁਲ ਜਿਹੜੀ ਆ ਸਹੀ ਗੱਲ ਹੈਗੀ ਆ। ਰਾਜਕਰਨ ਇੱਕ ਹੋਰ ਜਿਹੜਾ ਏਰੀਆ ਹੈਗਾ ਜਿਹਦੇ ਵਿੱਚ ਕਿ ਕਾਫੀ ਕੰਪਲੇਂਟਸ ਹੁੰਦੀਆਂ ਸੀਗੀਆਂ ਔਰ ਹੋ ਰਹੀਆਂ ਸੀਗੀਆਂ ਇਸ ਵੇਲੇ ਵੀ, ਬਹੁਤ ਲੀਗਲ ਇਸ਼ੂਜ਼ ਖੜੇ ਹੋ ਰਹੇ ਸੀਗੇ, ਉਹ ਹੈਗਾ ਕਿ ਜਿਹਦੇ ਵਿੱਚ ਕੋਰਜਨ ਦਾ ਜਿਹੜਾ ਕਾਨੂੰਨ ਹੈਗਾ ਆ, ਕੋਰਜਨ ਦਾ ਕਾਨੂੰਨ ਜਿਹੜਾ ਹੈਗਾ ਆ ਉਹਦੇ ਤੇ ਜਿਹੜਾ ਆ ਪ੍ਰੋਬਲਮ ਕਾਫੀ ਜਿਹੜੀ ਆ ਹੋ ਰਹੀ ਆ। ਕਿਉਂਕਿ ਜਿੱਥੇ ਵੀ ਆਪਾਂ ਕਈ ਵਾਰੀ ਇਹ ਕੁਐਸਚਨ ਆਉਂਦਾ ਆ ਕਿ ਜਿਹੜੇ ਸ਼ਿਪਰਸ ਆ, ਬ੍ਰੋਕਰਸ ਆ, ਉਹ ਡਰਾਈਵਰ ਨੂੰ ਫੋਰਸ ਕਰਦੇ ਆ ਟੂ ਬ੍ਰੇਕ ਦਾ ਰੂਲਸ, ਫੋਰਸ ਕਰਦੇ ਆ ਕਿ ਤੁਸੀਂ ELD ਦੇ ਰੂਲਸ ਬ੍ਰੇਕ ਕਰੋ, ਜਾਂ ਇੰਪਲੋਇਰ ਆ ਜਾਂ ਕੋਈ ਵੀ ਆ, ਐਨੀਬਡੀ ਜਿਹੜਾ ਵੀ ਕੋਈ ਡਰਾਈਵਰ ਨੂੰ ਫੋਰਸ ਕਰਦਾ ਹੈ ਲਾ ਬ੍ਰੇਕ ਕਰਨ ਨੂੰ, ਉਹ ਇਸ ਵੇਲੇ ਇੱਕ ਜਿਹੜਾ ਕੋਰਜਨ ਰੂਲ, ਜਿਹੜਾ ਬੜਾ ਪੁਰਾਣਾ ਰੂਲ ਹੈਗਾ ਆ, ਉਹਦੇ ਥੱਲੇ ਇਹ ਹੈਗਾ ਆ, ਕੋਰਜਨ ਰੂਲ ਹੈਗਾ 49 CFR 390.6। ਇਹ ਰੂਲ ਦੇ ਥੱਲੇ ਜਿਹੜਾ ਆ ਡਰਾਈਵਰ ਕੰਪਲੇਂਟ ਫਾਈਲ ਕਰ ਸਕਦਾ ਆ ਕੈਰੀਅਰ ਦੇ ਖਿਲਾਫ, ਸ਼ਿਪਰ ਦੇ ਖਿਲਾਫ, ਬ੍ਰੋਕਰ ਦੇ ਖਿਲਾਫ, ਰਿਸੀਵਰ ਦੇ ਖਿਲਾਫ, ਵੇਅਰ ਹਾਊਸ ਦੇ ਖਿਲਾਫ, ਜੋ ਵੀ ਉਹਨੂੰ ਪ੍ਰੈਸ਼ਰ ਕਰ ਰਿਹਾ ਹੈਗਾ ਕਾਨੂੰਨ ਕਿਸੇ ਵੀ ਢੰਗ ਦਾ FMCS ਦਾ ਕਾਨੂੰਨ ਤੋੜਨ ਦੇ ਲਈ, ਤੇ ਡਰਾਈਵਰ ਜਿਹੜਾ ਆ ਉਹ ਕੰਪਲੇਂਟ ਕਰ ਸਕਦਾ ਹੈਗਾ, ਕੰਪਲੇਂਟ ਫਾਈਲ ਕਰ ਸਕਦਾ। ਜੇ ਤੁਹਾਨੂੰ
ਉਹਦੇ ਵਿੱਚ ਕੋਈ ਹੈਲਪ ਦੀ ਲੋੜ ਹੈਗੀ ਆ ਤਾਂ ਤੁਸੀਂ FMCSA ਨਾਲ ਡਾਇਰੈਕਟਲੀ ਜਿਹੜਾ ਨੰਬਰ ਉਹਨਾਂ ਦਾ ਹੈਗਾ 888 ਸੇਫ DOT ਸੇਫ 888 DOT ਸੇਫ ਇੱਥੇ ਕਾਲ ਕਰਕੇ ਹੈਲਪ ਲੈ ਸਕਦੇ ਆ। ਇਹ ਸੇਮ ਥਿੰਗ ਹੀ ਆ ਹਰਜੋਤ ਜੀ, ਰਮਨ ਜੀ, ਵੀ ਜਦੋਂ ਤੁਸੀਂ ਕੋਈ ਕ੍ਰਾਈਮ ਹੁੰਦਾ ਰਿਪੋਰਟ ਨਹੀਂ ਕਰਦੇ ਤੇ ਫਿਰ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਜੇ ਤੁਹਾਡੇ ਨਾਲ ਇਦਾਂ ਤੁਹਾਨੂੰ ਮਜਬੂਰ ਕਰ ਰਹੇ ਆ, ਧੱਕਾ ਕਰ ਰਹੇ ਆ, ਤੇ ਜੇ ਤੁਸੀਂ ਕੰਪਲੇਂਟ ਨਹੀਂ ਕਰੋਗੇ ਉਹਨਾਂ ਨੇ ਕਹਿਣਾ ਵੀ ਉਹਨਾਂ ਨੂੰ ਤਾਂ ਫਿਰ ਨਜ਼ਰ ਨਹੀਂ ਨਾ ਆਉਣਾ ਵੀ ਇਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਫਿਰ ਬੰਦਾ ਬਾਅਦ ਚ ਕਹਿੰਦਾ ਵੀ ਉਹ ਪਿੱਛੋਂ ਪ੍ਰੈਸ਼ਰ ਬਹੁਤ ਪਾਉਂਦੇ ਆ, ਇਦਾਂ ਆ ਉਦਾਂ ਆ। ਦੇਖੋ ਰੂਲ ਆਫ ਲਾ ਆ, ਇਸ ਜ਼ਮੀਨ ਦਾ, ਇਸ ਮੁਲਕ ਦਾ ਜਿਹੜਾ ਇਹ ਕਾਨੂੰਨ ਆ ਉਹ ਸਭ ਤੋਂ ਉੱਤੇ ਆ, ਤੇ ਉਹਦੇ ਹਿਸਾਬ ਦੇ ਨਾਲ ਜਦੋਂ ਉਹਦੇ ਉਲਟ ਜਦੋਂ ਜਾਂਦਾ ਤੇ ਫਿਰ ਕਾਰਵਾਈਆਂ ਇਦਾਂ ਦੀਆਂ ਸਖਤ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਪਰ ਜੇ ਤੁਹਾਡੇ ਨਾਲ ਇਦਾਂ ਮਜਬੂਰੀ ਦਾ ਤੁਹਾਡਾ ਫਾਇਦਾ ਚੱਕ ਰਹੇ ਆ ਜਾਂ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਤਾਂ ਤੁਹਾਨੂੰ ਜ਼ਰੂਰ ਜਿਹੜਾ ਨੰਬਰ ਦੱਸਿਆ ਰਮਨ ਜੀ ਨੇ ਉਸ ਤੇ ਕੰਪਲੇਂਟ ਕਰਨੀ ਜਿਹੜੀ ਉਹ ਜ਼ਰੂਰ ਚਾਹੀਦੀ ਆ। ਤੇ ਆਪਣੇ ਨਾਲ ਕਾਲਰ ਜੁੜੇ ਆਪਾਂ ਉਹਨਾਂ ਦੇ ਵੱਲ ਵੱਧਦੇ ਆ। ਕਾਲ ਕਰਨ ਦੇ ਨੰਬਰ 408 272 5200। ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਜਸਵੀਰ ਜੀ, ਹੈਲੋ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੁਐਸਚਨ ਇਸ ਹਾਂਜੀ ਕੁਐਸਚਨ ਭਾਜੀ ਸਰ ਰਮਨ ਭਾਜੀ ਨੂੰ ਇਹ ਹੈ ਕੁਐਸਚਨ ਕਿ ਜਿਹਦੇ ਕੋ ਜਿੱਦਾਂ ਤੁਸੀਂ ਆਪਣੀ ਕੰਪਨੀ ਬਣਾਈ ਹੈ ਤੇ ਉਹਦਾ DOT ਨੰਬਰ ਹਜੇ ਨਹੀਂ ਲਿਆ, ਪਰ ਉਹ ਕਿਸੇ ਦੇ ਦੂਜੀ ਕੰਪਨੀ ਨੂੰ ਤੁਸੀਂ ਟਰੱਕ ਲੀਜ਼ ਕੀਤਾ ਤੇ ਉਹਦੀਆਂ ਅਥਾਰਟੀਆਂ ਲੱਗੀਆਂ ਹੋਈਆਂ, ਇਹ ਜਿੱਦਾਂ ਮਤਲਬ ਉਹਨਾਂ ਨੂੰ ਵੀ ਅਕਾਊਂਟ ਬਣਾਉਣਾ ਪੈਣਾ ਜਾਂ ਉਹ ਜਿਹੜੀ ਕੰਪਨੀ ਦੇ ਜਿੱਦਾਂ ਅਥਾਰਟੀਆਂ ਲਾਈਆਂ ਹੋਈਆਂ ਤੁਸੀਂ ਆਪਣੇ ਟਰੱਕ ਤੇ ਉਹਲੇ ਵੀ ਹੈ ਜੇ ਤੁਹਾਡੇ ਕੋਲ DOT ਨੰਬਰ ਨਹੀਂ ਹੈਗਾ? ਤੇ ਬਸ ਇਹੀ ਕੁਐਸਚਨ ਸੀਗਾ ਜੀ। ਭਾਜੀ ਜੇ ਤੁਹਾਡਾ ਟਰੱਕ ਕਿਸੇ ਦੀ ਕੰਪਨੀ ਦੇ ਵਿੱਚ ਲੀਸ ਆਊਟ ਹੈਗਾ ਆ ਤੇ ਤੁਹਾਡੇ ਸਟicker ਜਿਹੜੇ ਆ ਉਸ ਕੰਪਨੀ ਦੇ ਲੱਗਿਆ ਤੇ ਉਸ ਕੰਪਨੀ ਦੀ ਰਿਸਪੌਂਸਿਬਿਲਿਟੀ ਆ ਉਹਨੇ ਆਪਣਾ ਜਿਹੜਾ ਰੈਕਡ ਆ ਅਪਡੇਟ ਕਰਨਾ ਹੈਗਾ। ਜੇ ਤੁਹਾਡੀ ਕੰਪਨੀ ਜਿਹੜੀ ਉਹ ਸਿਰਫ ਇੱਕ ਨਾਂ ਦੀ LLC ਜਾਂ ਕਾਰਪੋਰੇਸ਼ਨ ਹੈਗੀ ਆ, ਉਹਦਾ DOT ਨੰਬਰ ਨਹੀਂ ਹੈਗਾ ਜਾਂ ਉਹਦਾ MC ਨੰਬਰ ਨਹੀਂ ਹੈਗਾ ਤਾਂ ਉਹਦੇ ਲਈ ਉਹ ਜਿਹੜਾ ਰੈਕਡ ਅਪਡੇਟ ਕਰਨਾ ਜ਼ਰੂਰੀ ਨਹੀਂ ਗਾ। ਠੀਕ ਹੈ ਜੀ, ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਰ ਇਹ ਕਾਮਨ ਪ੍ਰੈਕਟਿਸ ਹੀ ਹੈ ਇਦਾਂ ਇਹ ਚੀਜ਼ ਲੀਜ਼ ਆਊਟ ਜਿਹੜੀ ਇਹ ਚੀਜ਼ਾਂ ਰਾਜਕਰਨ ਕਾਮਨ ਪ੍ਰੈਕਟਿਸ ਇੱਦਾਂ ਆ ਕਿ ਜਿਹੜਾ ਇਸ਼ੂ ਇਸ ਵੇਲੇ ਚੱਲ ਰਿਹਾ ਹੈਗਾ ਉਹ ਹੈਗਾ ਕਿ ਬਹੁਤ ਕੰਪਨੀਆਂ ਜਿਹੜੀਆਂ ਆ, ਜਿੱਦਾਂ ਕਿ ਆਪਾਂ ਪਹਿਲਾਂ ਵੀ ਦੱਸ ਦਿੰਦੇ ਸੀਗੇ ਕਿ ਆਪਣਾ ਸਟicker ਲਾ ਕੇ ਤੁਸੀਂ ਕਿਸੇ ਹੋਰ ਕੰਪਨੀ ਕੋਲੋਂ ਲੋਡ ਲੈਂਦੇ ਆ, ਉਹ ਤਾਂ ਆਲਮੋਸਟ ਅੱਜ ਦੀ ਘੜੀ ਦੇ ਵਿੱਚ ਹਾਈਵੇ ਐਪ ਵੱਲੋਂ ਜਿਹੜਾ ਆ ਆਲਮੋਸਟ ਰੋਕ ਪਾ ਲਾ ਦਿੱਤੀ ਗਈ ਹੈ ਉੱਤੇ। ਕਾਫੀ ਕੰਪਨੀਆਂ ਜਿਹੜੀਆਂ ਹੈਗੀਆਂ ਉਸ ਘੇਰੇ ਦੇ ਵਿੱਚ ਆ ਗਈਆਂ ਹੈਗੀਆਂ। ਪਰ ਜੇ ਤੁਸੀਂ ਕਿਸੇ ਦਾ ਦੇਖੋ, ਇੱਕ ਕੇਸ ਕੱਲ ਵੀ ਆਇਆ ਹੈਗਾ ਰਾਜਕਰਨ, ਉਹਦੇ ਵਿੱਚ ਕੰਪਨੀ ਜਿਹੜੀ ਹੈਗੀ ਆ ਉਹ ਆਨਾਕਾਨੀ ਕਰ ਰਹੀ ਹੈਗੀ ਆ। ਐਕਸੀਡੈਂਟ ਹੋ ਗਿਆ, ਡਰਾਈਵਰਸ ਦੋ ਸੀਗੇ ਟਰੱਕ ਦੇ ਵਿੱਚ, ਇੱਕ ਡਰਾਈਵਰਸ ਦੀ ਇੱਕ ਜਿਹੜਾ ਪੈਸੇਂਜਰ ਸਾਈਡ ਤੇ ਬੈਠਾ ਸੀ ਉਹਦੀ ਇੱਕ ਲੱਤ ਕੱਟੀ ਗਈ, ਇੱਕ ਬਾਂਹ ਕੱਟੀ ਗਈ, ਠੀਕ ਹੈ ਨਾ। ਤੇ ਹੁਣ ਕੰਪਨੀ ਵਾਲੇ ਇੰਸ਼ੋਰੈਂਸ ਦੇਣ ਤੋਂ ਨਾ ਕਰ ਰਹੇ ਆ ਔਰ ਉਹਨੂੰ ਕਿਹਾ ਜਾ ਰਿਹਾ ਕਿ ਉਹ ਕਰ ਨਹੀਂ ਸਕਦਾ, ਉਹਨੂੰ ਉਹ ਆਪਣੀ ਜਿਹੜੀ ਕਾਇਜ਼ਰ ਦੀ ਇੰਸ਼ੋਰੈਂਸ ਦੇ ਦਿਓ, ਆਹ ਦੇ ਦਿਓ, ਉਹ ਦੇ ਦਿਓ। ਦੇਖੋ, ਜਦੋਂ ਤੁਸੀਂ ਕਿਸੇ ਕੰਪਨੀ ਦੇ ਸਟicker ਲਾ ਲੈਂਦੇ ਆ, ਜਦੋਂ ਤੁਸੀਂ ਕਿਸੇ ਕੰਪਨੀ ਦੇ ਉਹਦੇ ਲਾਅ ਦੇ ਥੱਲੇ ਕੰਮ ਕਰਦੇ ਹੈਗੇ ਆ ਤੇ ਉਹਦੀ ਅਥਾਰਟੀ ਦੇ ਥੱਲੇ ਕੰਮ ਕਰਦੇ ਹੈਗੇ ਆ ਤੇ ਤੁਸੀਂ ਉਸ ਕੰਪਨੀ ਦੇ ਐਜ਼ ਅ EMPLOYE ਬਣ ਜਾਂਦੇ ਆ ਅਕੋਰਡਿੰਗ ਟੂ ਕੈਲੀਫੋਰਨੀਆ ਲਾਅ, ਠੀਕ ਹੈ ਨਾ। ਬਿਲਕੁਲ AB5 ਦੇ ਅਕੋਰਡਿੰਗ ਤੁਸੀਂ ਉਸ ਕੰਪਨੀ ਦੇ EMPLOYE ਬਣ ਜਾਂਦੇ ਆ। ਜਦੋਂ ਤੁਸੀਂ ਉਸ ਕੰਪਨੀ ਦੇ EMPLOYE ਬਣ ਜਾਂਦੇ ਆ, ਤੁਹਾਨੂੰ ਬਕਾਇਦਾ W2 ਪਲੱਸ ਤੁਹਾਡਾ ਜਿਹੜਾ ਆ ਵਰਕਰਸ ਕੰਪ ਉਹ ਲਾਜ਼ਮੀ ਹੋ ਜਾਂਦੀ ਆ। ਸੋ ਇਹ ਜਿਹੜੀ ਚੀਜ਼ ਆ ਇਹ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਆ ਗ੍ਰੇ ਏਰੀਏ ਦੇ ਵਿੱਚ ਆਪਣੀਆਂ ਕੰਪਨੀਆਂ ਰੱਖ ਰਹੀਆਂ ਹੈਗੀਆਂ, ਜਿਹੜੀਆਂ ਕਿ ਮਤਲਬ ਕਿ ਉਹ ਹੁਣ ਇਨਸਾਨ ਜਿਹੜਾ ਆ ਉਹ ICU ਦੇ ਵਿੱਚ ਇਸ ਵੇਲੇ ਪਿਆ ਆ ਤੇ ਉਹਦੀ ਉਧਰ ਇਲਾਜ ਹਸਪੀਟਲ ਵਾਲੇ ਇੰਸ਼ੋਰੈਂਸ ਮੰਗ ਰਹੇ ਹੈਗੇ ਆ ਤੇ ਲੇਕਿਨ ਕੰਪਨੀ ਜਿਹੜੀ ਆ ਉਹ ਇੰਸ਼ੋਰੈਂਸ ਦੇਣ ਤੋਂ ਆਨਾਕਾਨੀ ਕਰ ਰਹੀ ਆ। ਐਟਲੀਸਟ ਜਿਹੜੀ ਉਹਦੀ ਟਰੱਕ ਦੀ ਇੰਸ਼ੋਰੈਂਸ ਹੈਗੀ ਆ, ਹੁਣ ਇਹ ਨਹੀਂ ਪਤਾ ਹੈਗਾ ਉਹ ਟਰੱਕ ਦੀ ਇੰਸ਼ੋਰੈਂਸ ਵੀ ਪੇ ਕਰ ਰਹੇ ਆ ਮੰਥਲੀ, ਪਰ ਉਹ ਇਹ ਨਹੀਂ ਪਤਾ ਹੈਗਾ ਕਿ ਟਰੱਕ ਉਹਦੇ ਵਿੱਚ ਐਡਿਡ ਹੈਗਾ, ਟਰੱਕ ਦਾ ਡਰਾਈਵਰ ਐਡਿਡ ਹੈਗਾ, ਕੀ ਚੀਜ਼ਾਂ ਹੈਗੀਆਂ ਕੀ ਨਹੀਂ ਹੈਗੀਆਂ। ਸੋ ਇਹ ਬੜਾ ਅਸੀਂ ਮਤਲਬ ਕਿ ਇਹੋ ਜਿਹੀਆਂ ਕਾਲ ਜਿਹੜੀਆਂ ਰਾਜਕਰਨ ਜਦੋਂ ਆਉਂਦੀਆਂ ਨਾ ਤੇ ਉਦੋਂ ਹੈਰਾਨੀ ਹੁੰਦੀ ਆ ਕਿ ਕੰਪਨੀਆਂ ਕਿਸ ਤਰ੍ਹਾਂ ਇੱਦਾਂ ਦੀ ਵੱਡੀ ਲਾਇਬਿਲਿਟੀ ਲੈ ਕੇ ਆਪਰੇਟ ਕਰ ਰਹੀਆਂ ਹੈਗੀਆਂ। ਜੇ ਕੋਈ ਵੀ ਤੁਹਾਡਾ ਟਰੱਕ ਜਿਹੜਾ ਆ ਤੁਸੀਂ ਕਿਸੇ ਦੀ ਅਥਾਰਟੀ ਦੇ ਥੱਲੇ ਰਨ ਕਰਦੇ ਆ, ਦੈਟ ਮੀਨਸ ਕਿ ਦੈਟ ਪਰਸਨ ਇਜ਼ ਰਿਸਪਾਂਸਿਬਲ ਫॉर ਐਵਰੀਥਿੰਗ, ਠੀਕ ਹੈ ਨਾ। ਸਿੰਪਲ ਇਜ਼ ਦੈਟ। ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਇਹ ਲਾਅ ਜਿਹੜਾ ਇੱਡਾ ਸਖਤ ਆ, ਤੁਸੀਂ ਕਿਸੇ ਵੀ ਸਟੇਟ 'ਚੋਂ ਇੱਥੇ ਆ ਰਹੇ ਆ, ਠੀਕ ਹੈ ਨਾ, ਤੁਸੀਂ ਤੁਹਾਡੀ ਕੰਪਨੀ ਕਿਸੇ ਵੀ ਸਟੇਟ ਦੀ ਬੇਸਡ ਹੋ ਸਕਦੀ ਹੈ, ਪਰ ਜੇ ਤੁਹਾਡਾ EMPLOYE ਕੈਲੀਫੋਰਨੀਆ ਦਾ ਆ,
ਔਰ ਕੈਲੀਫੋਰਨੀਆ 'ਚ ਆ ਜਾ ਰਿਹਾ ਆ, ਤੁਹਾਨੂੰ ਕੈਲੀਫੋਰਨੀਆ ਦੇ ਲਾ ਦੇ ਨਾਲ ਅਬਾਈਡ ਹੋਣਾ ਹੀ ਪੈਣਾ ਆ, ਤੁਹਾਨੂੰ ਅਬਾਈਡ ਬਾਈ ਕਰਨਾ ਹੀ ਪੈਣਾ ਆ। ਯੂ ਕੈਨ ਨਾਟ ਗੈਟ ਅਵੇ ਫਰਮ ਇਟ। ਮੈਂ ਤਾਂ ਇਹ ਕਹਿੰਦਾ ਇਨਸਾਨੀਅਤ ਦੇ ਤੌਰ ਤੇ, ਜਦੋਂ ਯਾਰ ਤੁਸੀਂ ਕਿਸੇ ਨੂੰ ਤੁਸੀਂ ਦੇਖੋ ਰਾਜਗਨ, ਜਦੋਂ ਤੁਸੀਂ ਆਪਣਾ ਨਾਂ ਉਹਦੇ ਟਰੱਕ ਤੇ ਲਾਤਾ, ਸਾਰਾ ਕੁਝ ਉਹਦੇ ਨਾਂ ਲਾਤਾ ਹੈ ਨਾ, ਤੇ ਫਿਰ ਤੁਸੀਂ ਬਾਅਦ ਦੇ ਵਿੱਚ ਉਹਨੂੰ ਕਹੋ ਜੀ ਤੁਸੀਂ ਹੁਣ ਇਸ ਵੇਲੇ ਕਵਰੇਜ ਨਹੀਂ, ਕਿਉਂਕਿ ਫਿਰ ਲੋਕੀ ਆਪਣੇ ਕਾਰਨਰਸ ਕੱਟ ਕਰ ਜਾਂਦੇ ਆ ਕਿ ਕੋਈ ਇੰਸ਼ੋਰੈਂਸ ਨਾਂ ਨਹੀਂ ਪਾਉਂਦਾ, ਕੋਈ ਉਹਨਾਂ ਦੇ ਕੁਛ ਨਹੀਂ ਕਰਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੜੀਆਂ ਇੰਪੋਰਟੈਂਟ ਹੈਗੀਆਂ। ਔਰ ਕਿਉਂ ਪਤਾ ਨਹੀਂ ਸਾਡੀਆਂ ਕੰਪਨੀਆਂ ਵਾਲੇ ਕਿਉਂ ਸਾਡੇ ਬੰਦਿਆਂ ਨਾਲ ਹੀ ਇਦਾਂ ਦਾ ਕੰਮ ਕਰਦੇ ਯਾਰ। ਜੀ ਜਿੰਦਰ। ਹਾਂਜੀ ਭਾਜੀ, 2 ਕੁਐਸਚਨ ਆ। ਇੱਕ ਤਾਂ ਅਪਡੇਟ ਜਿਹੜਾ ਕਰਨਾ FMCSA ਦੇ, ਜਿੱਦਾਂ ਮੈਂ ਕੰਪਨੀ ਵੋਲੰਟਰੀ ਸਸਪੈਂਡ ਕਰਾਈ ਸੀਗੀ ਕਿਉਂਕਿ ਮੈਂ ਟਰੱਕ ਹੈ ਨਹੀਂ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਫਾਰਮ ਭਰ ਕੇ ਘੱਲਿਆ ਤੇ ਮੇਰਾ DOT ਨੰਬਰ ਸਸਪੈਂਡ ਕਰਾਇਆ ਵੋਲੰਟਰੀ, ਤੇ ਮੈਨੂੰ ਵੀ ਇਹ ਅਪਡੇਟ ਕਰਨਾ ਪਊਗਾ? ਨਹੀਂ ਭਾਜੀ, ਜੇ ਤੁਸੀਂ ਕੰਪਨੀ ਆਪਰੇਟ ਨਹੀਂ ਕਰਨੀ ਹੈਗੀ ਨੀਅਰ ਫਿਊਚਰ ਦੇ ਵਿੱਚ ਤਾਂ ਵੇਟ ਕਰ ਸਕਦੇ ਹੈਗੇ ਆ, ਫਿਰ ਤਾਂ ਕੋਈ ਲੋੜ ਨਹੀਂ ਹੈਗੀ। ਜੇ ਉਹਨੂੰ ਤੁਸੀਂ ਟਰਮੀਨੇਟ ਕਰਾਇਆ ਹੈਗਾ ਜਾਂ ਵੋਲੰਟਰੀ ਉਹਨੂੰ ਬੰਦ ਕੀਤਾ ਹੈਗਾ, ਫਿਰ ਤਾਂ ਲੋੜ ਨਹੀਂ ਹੈਗੀ। ਤੇ ਦੂਜਾ ਕੁਐਸਚਨ ਭਾਜੀ, ਜਿੱਦਾਂ ਹੁਣ ਡਰਾਈਵਰਲੈਸ ਟਰੱਕ ਆ ਰਹੇ ਆ, ਤੇ ਟਰੱਕ ਲੈਣ 'ਚ ਫਾਇਦਾ ਹੈਗਾ ਕਿ ਤੁਹਾਡਾ ਕੀ ਓਪੀਨੀਅਨ ਹੈ? ਦੇਖੋ ਇਹ ਮੁੱਦਾ ਜਿਹੜਾ ਇਹ ਮੈਂ ਹੁਣੇ ਚੱਕਣ ਹੀ ਵਾਲਾ ਸੀਗਾ, ਕਿਉਂਕਿ ਇਹ ਕਾਫੀ ਮਗਿਆ ਹੋਇਆ ਮੁੱਦਾ ਹੈਗਾ। ਪਿਛਲੇ ਅਰੋਰਾ ਵਾਲਿਆਂ ਦਾ ਰੌਲਾ ਪਿਆ ਹੈ ਓਕਲਾਹੋਮਾ ਡੈਲਸ ਦੇ ਵਿੱਚ। ਕੰਪਨੀ ਹੈਗੀ ਆ ਹਰਸ਼ਬਾਗ ਜਿਹੜੀ ਕੰਪਨੀ ਆ ਉਹ ਇਨਵੈਸਟਰਸ ਨੂੰ ਸੈਲ ਹੋ ਗਈ ਸੀ। ਇਨਵੈਸਟਰ ਨੂੰ ਸੈਲ ਹੋਣ ਤੋਂ ਬਾਅਦ ਇਨਵੈਸਟਰਸ ਦੀ ਜਿਹੜੀ ਆ ਜਿਹਨੇ ਇਨਵੈਸਟਰਸ ਨੇ ਉਹ ਬਾਈ ਕੀਤੀ ਆ, ਉਹਨਾਂ ਨੇ ਅਰੋਰਾ ਦੇ ਕੋਲੋਂ 500 ਟਰੱਕ ਆਰਡਰ ਕੀਤੇ ਹੈਗੇ ਆ। ਤੇ ਕੱਲ ਦੀ ਗੱਲ ਹੈਗੀ ਆ, ਅਰੋਰਾ ਤੇ ਮੈਕਲੇਨ ਜਿਹੜੀ ਬਰਕਸ਼ਾਇਰ ਹਾਲਫਵੇਅਰ ਦੀ ਕੰਪਨੀ ਹੈਗੀ ਆ, ਮੈਕਲੇਨ ਨੇ ਵੀ ਜਿਹੜਾ ਆ ਉਹ ਡੈਲਸ ਤੋਂ ਓਕਲਾਹੋਮਾ ਦਾ ਰਾਊਟ ਜਿਹੜਾ ਆ ਉਹ ਕੰਪਲੀਟ ਕੀਤਾ ਹੈਗਾ ਉਹਦੇ ਨਾਲ। ਸੋ ਬਿਲਕੁਲ ਇਹ ਜਿਹੜੀ ਚੀਜ਼ ਹੈਗੀ ਆ ਇਸ ਵੇਲੇ ਇੰਟਰਸਟਿੰਗ ਬਣਦੀ ਜਾ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹ ਇਫੈਕਟ ਕਰਨਗੀਆਂ ਬਹੁਤ ਜ਼ਿਆਦੀਆਂ। ਔਰ ਖਾਸ ਕਰਕੇ ਰਾਜਕਰਨ ਜਿਹੜੀ ਆਪਾਂ ਗੱਲ ਕਰਦੇ ਸੀਗੇ, ਜਿੱਦਾਂ ਕਿ ਸ਼ਾਨ ਡਫੀ ਹੁਣਾਂ ਨੇ ਹੁਣੇ ਕਿਹਾ ਹੈਗਾ ਕਿ ਆਲਮੋਸਟ 28,000 ਦੇ ਕਰੀਬ ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਉਹਨਾਂ ਨੇ ਐਲੀਮੀਨੇਟ ਕੀਤਾ ਆ ਪਿਛਲੇ 7-8 ਮਹੀਨਿਆਂ ਦੇ ਵਿੱਚ। ਪਰ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੀ ਸਟੇ ਲਾਉਣ ਤੋਂ ਨਾ ਕਰਤੀ ਆ, ਸੋ ਉਹ ਚੱਲਦਾ ਹੀ ਰਹਿਣਾ ਆ, ਉਹ ਜਿਹੜਾ ਰੂਲ ਆ ਉਹ ਚੱਲਦਾ ਹੀ ਰਹਿਣਾ ਹੈ। ਉਹ ਰੂਲ ਜਿਹੜਾ ਉਹ ਲਾਗੂ ਰਹੂਗਾ। ਉਹਨਾਂ ਨੇ ਜਿਹੜੀ ਅਪੀਲ ਕੋਰਟ ਨੇ ਉਹਨਾਂ ਨੇ ਉਹ ਵੀ ਜਿਹੜੀ ਆ ਉਹਨਾਂ ਦੀ ਅਪੀਲ ਆ ਉਹ ਖਾਰਿਜ ਕਰਤੀ ਹੈ, ਮਨਾ ਕਰਤੀ, ਉਹਨਾਂ ਨੇ ਰੋਕ ਨਹੀਂ ਲਾਈ। ਤੇ ਦੂਸਰੀ ਗੱਲ ਇਹ ਜਿਹੜਾ ਡਰਾਈਵਰ ਟਰੱਕ ਹੈ ਨਾ, ਦੇਖੋ ਇਹ ਬਹੁਤ ਕੁਛ ਇਹਨਾਂ ਚੀਜ਼ਾਂ ਕਰਕੇ ਹੀ ਹੋ ਰਹੀ ਹੈਗੀ ਆ, ਬਹੁਤ ਕੁਛ ਜਿਹੜੇ ਚੀਜ਼ਾਂ ਇਸੇ ਕਰਕੇ ਚੱਲ ਰਹੀਆਂ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਆਪਾਂ ਸੋਚ ਰਹੇ ਸੀਗੇ ਕਿ ਜਿਹੜਾ ਡਰਾਈਵਰਲੈਸ ਟਰੱਕ ਆ ਇਹ ਜੇ ਕਾਫੀ ਦੂਰ ਹੈਗਾ, ਪਰ ਜਿੱਦਾਂ ਦੇ ਹੁਣ ਹਾਲਾਤ ਬਣ ਰਹੇ ਆ, ਜਿੱਦਾਂ ਦੀਆਂ ਹੁਣ ਸਰਕਮਸਟੈਂਸਸ ਬਣ ਰਹੇ ਹੈਗੇ ਆ, ਆਈ ਥਿੰਕ ਕਿ ਇਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹ ਕਾਫੀ ਇੰਪੋਰਟੈਂਟ ਹੁੰਦੀਆਂ ਜਾ ਰਹੀਆਂ ਕਿ ਜਿਹੜੇ ਮੈਥ ਵਰਕ ਕਰ ਰਿਹਾ। ਮੈਂ ਇਹਦੇ ਵਿੱਚ ਨਾ ਜਿੰਦਰ ਜੀ ਦੇਖੋ ਇੱਕ ਚੀਜ਼ ਆ, 100% ਤਾਂ ਡਰਾਈਵਰਲੈਸ ਟਰੱਕ ਨਹੀਂ ਹੋਣੇ, ਤੇ ਇਹ ਤੇ ਕਿਤੇ ਨਾ ਕਿਤੇ ਜਿਹੜਾ ਲਾਸਟ ਮਾਈਲ ਆ ਜਾਂ ਹੋਰ ਬਹੁਤ ਸਾਰੇ ਰਾਊਟਸ ਆ ਜਿੱਤੇ ਅਜੇ ਕਾਮਯਾਬ ਨਹੀਂ ਹੋਣਗੇ, ਉੱਥੇ ਤਾਂ ਜਿਹੜਾ ਦੇਖੋ ਦੂਜੇ ਚੱਲਦੇ ਰਹਿਣੇ ਆ। ਸੋ ਉਸ ਹਿਸਾਬ ਦੇ ਨਾਲ ਤੁਸੀਂ ਦੇਖੋ ਵੀ ਤੁਸੀਂ ਕਿਹੜੀ ਲੇਨ ਤੇ ਚਲਾਉਣਾ, ਕਿੱਦਾਂ ਕਿਵੇਂ ਆ, ਕੀ ਸਿਚੁਏਸ਼ਨ ਜਿਹੜੀ ਉਹ ਆ ਰਹੀ ਆ, ਉਹ ਤੁਹਾਡਾ ਆਪਣਾ ਜਿਹੜਾ ਫੈਸਲਾ ਹੈ। ਬਟ ਯੈਸ ਦੇ ਆਰ ਹੇਅਰ ਟੂ ਸਟੇ। AI ਆਟੋਨਮਸ ਇਹ ਆਉਣੀ ਆ। ਹਾਂਜੀ ਜੀ, ਥੈਂਕ ਯੂ ਜੀ। ਇਹਦੇ ਵਿੱਚ ਰਮਨ ਜੀ, ਹਰਜੋਤ ਜੀ, ਮੈਂ ਐਡ ਕਰਦਾ ਜਾਵਾਂ 500 ਮਿਲੀਅਨ ਡਰਾਈਵਰਲੈਸ ਮਾਈਲਸ ਕਹਿੰਦੇ ਵੀ ਇਹਨਾਂ ਨੇ ਚਲਾਏ ਆ, ਜਿਹੜੇ ਅਰੋਰਾ ਦੇ ਜਿਹੜੇ ਉਦਾਂ ਡਰਾਈਵਰ ਇਕਵਿਪਡ ਨੇ, ਪਰ ਉਹ ਉਸ ਤਰੀਕੇ ਦੇ ਨਾਲ ਆਟੋਨਮਸਲੀ ਜਿਹੜਾ ਉਹ ਚੱਲਦੇ ਆ। ਇਕਨੋਮਿਕਸ ਸੀਗੀ ਜਿਹੜੀ ਇਹਨਾਂ ਨੂੰ ਪਿੱਛੇ ਰੱਖ ਰਹੀ ਸੀਗੀ ਵੀ ਹਾਂ ਵੀ ਚਲੋ ਛੱਡੋ ਪਰਾਂ, ਵੀ ਅਜੇ ਪਤਾ ਨਹੀਂ ਕੀ ਆ। ਐਕਸੀਐਸ ਦੀ ਜਿਹੜੀ ਨਵੀਂ ਰਿਪੋਰਟ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਮਨ ਜੀ। $2.26 ਪਰ ਮਾਈਲ ਲੱਗਦੇ ਆ ਜਦੋਂ ਇੱਕ ਇਨਸਾਨ, ਜਦੋਂ ਹਿਊਮਨ ਡਰਾਈਵ ਕਰਦਾ ਹੈ ਟਰੱਕ ਨੂੰ। ਤੇ ਹੁਣ ਜਿਹੜਾ ਉਹ ਇਹ ਇਕਨੋਮੀ ਦੱਸਦੀ ਆ, ਇਹ ਗੋਲਡਮੈਨ ਸੈਕਸ ਦੀ ਰਿਸਰਚ ਆ, ਉਹ ਦੱਸਦੀ ਆ ਕਹਿੰਦੇ ਵੀ ਜਿਹੜੇ ਬੌਟ ਆਟੋ ਦੇ ਡਰਾਈਵਰਲੈਸ, ਮੈਂ ਵਾਇਰਲੈਸ ਕਹਿਣ ਲੱਗਾ ਸੀ, ਡਰਾਈਵਰਲੈਸ ਜਿਹੜੇ ਟਰੱਕ ਨੇ, ਉਹਨਾਂ ਨੇ ਹਿਊਸਟਨ ਡੈਲਸ ਦਾ ਟ੍ਰਿਪ $1.90 ਦੇ ਵਿੱਚ ਕੀਤਾ। ਕਿਤੇ $2.26, ਕਿਤੇ $1.90, ਤੇ ਰੈਵਨਿਊ ਉਹਨਾਂ ਨੇ ਕਲੈਕਟ ਕੀਤਾ $2.70 ਦਾ। ਆਲਮੋਸਟ ਡਾਲਰ ਪਰ ਮਾਈਲ ਦੇ ਉੱਤੇ ਉਹਨਾਂ ਨੇ ਕਮਾਈ ਕੀਤੀ ਹੈ ਕੰਪਨੀ ਨੇ। ਜਸਟ ਇਮੈਜਿਨ, ਇਹ ਆ ਮੈਥ। ਦਿਸ ਇਜ਼ ਹਾਊ ਦਾ ਮੈਥ ਵਰਕਸ, ਦਿਸ ਇਜ਼ ਹਾਊ ਬਿਜ਼ਨਸ ਵਾਲੇ ਜਿਹੜੇ ਉਹ ਕਿੱਦਾਂ ਕਰਦੇ ਆ। ਆਪਣੇ ਵਾਲੇ ਲੱਗਣ ਜਿਹੜਾ $2.70 ਹੁੰਦੇ ਆ, ਤੇ ਲੋਡ ਚੱਕਦੇ $2.20 ਵਾਲਾ,
ਤੇ ਫਿਰ ਕਹਿੰਦੇ ਯਾਰ ਘਾਟਾ ਪਤਾ ਨਹੀਂ ਕਿਉਂ ਪਈ ਜਾਂਦਾ ਆ। ਸੋ ਇਹਨਾਂ ਨੇ ਹੁਣ ਇੱਥੇ ਜਿਹੜੀ ਇਹ ਜਿਹੜੀ ਗੋਲਡਮੈਨ ਸੈਕਸ ਦੀ ਰਿਸਰਚ ਦੀ ਰਿਪੋਰਟ ਤੁਹਾਡੇ ਨਾਲ ਮੈਂ ਆਟੋਨਮਸ ਟਰੱਕਸ ਨੂੰ ਲੈ ਕੇ ਜਿਹੜਾ ਉਹ ਸ਼ੇਅਰ ਕਰ ਰਿਹਾ ਆ ਵੀ ਆਟੋਨਮਸ ਟਰੱਕਸ ਆਰ ਗੋਇੰਗ ਟੂ ਬਿਕਮ ਚੀਪਰ ਪਰ ਮਾਈਲ ਦੈਨ ਹਿਊਮਨ ਡਰਿਵਨ ਟਰੱਕਸ। ਸੋ ਉਹਦੇ ਨਾਲ ਤੁਸੀਂ ਦੇਖਿਓ ਵੀ ਇੰਡਸਟਰੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜੀ ਚੇਂਜਿਸ ਆ ਉਹ ਦੇਖਣ ਨੂੰ ਮਿਲਣਗੀਆਂ। ਕਹਿੰਦੇ ਵੀ ਜਿਹੜਾ ਟਰੈਕਟਰ ਟ੍ਰੇਲਰ ਆ ਨਾ ਉਹਦੀ ਕਾਸਟ $2 ਲੱਖ ਦੇ ਕਰੀਬ ਆ। ਰੈਗੂਲਰ ਕਲਾਸ 8 ਜਿਹੜਾ ਸੈਮੀ ਟਰੱਕ ਆ, ਆਟੋਨੋਮਸ ਟੈਕਨੋਲੋਜੀ ਦੇ ਜਿਹੜੇ ਕੰਪਿਊਟਰ ਸੈਂਸਰ ਸੌਫਟਵੇਅਰ ਉਹ 1,25,000 ਤੋਂ 1.5 ਲੱਖ ਤਾਈਂ ਆ। ਪਰ 2035 ਤਾਈਂ, ਅੱਜ 2026 ਆ, 9 ਸਾਲਾਂ 'ਚ ਇਹ ਜਿਹੜੀ ਕੀਮਤ ਆ 1,25 ਤੋਂ 1,50,000 ਤੋਂ ਘਟ ਕੇ 35,000 ਤੋਂ 40,000 ਰਹਿ ਜਾਣੀ ਆ। ਸੋ ਉਸ ਟਾਈਮ ਦੇ ਉੱਤੇ ਫਿਰ ਕਾਫੀ ਜਿਹੜੇ ਆ ਮੈਨੂੰ ਲੱਗਦਾ ਅਫੋਰਡੇਬਲ ਹੋਣੇ। ਸੋ ਇਹ ਨਾ ਸੋਚੋ ਵੀ ਅਸੀਂ ਤੁਹਾਨੂੰ ਡਰਾ ਰਹੇ ਹਾਂ ਵੀ ਹੁਣ ਪਤਾ ਨਹੀਂ ਹਿਊਮਨ ਬਾਹਰ ਹੋ ਜਾਣੇ, ਨਹੀਂ, ਇਹ ਸ਼ਿਫਟ ਆ ਰਿਹਾ, ਟ੍ਰਾਂਜੀਸ਼ਨ ਆ ਰਹੀ ਆ। ਤੁਹਾਨੂੰ ਉਹ ਰਿਪੋਰਟ ਦੱਸ ਰਹੇ ਆ ਵੀ ਇਹ ਮੈਥ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਰਕਆਊਟ ਹੋਣਾ ਸ਼ੁਰੂ ਹੋ ਰਿਹਾ ਆ। ਸੋ ਯੂ ਹੈਵ ਟੂ ਬੀ ਵੈਰੀ ਅਵੇਅਰ ਵੀ ਕੀ ਜਿਹੜੀ ਸਿਚੁਏਸ਼ਨ ਆ ਉਹ ਇੱਥੇ ਇਸ ਟਾਈਮ ਬਣ ਚੁੱਕੀ ਹੈਗੀ ਆ। ਜੇ ਬਿਲੀਅਨਸ ਆਫ ਡਾਲਰ ਨਾਲ ਦੱਸਿਆ ਜਾਵੇ, ਕਹਿੰਦੇ ਵੀ 2035 ਚ ਗਲੋਬਲ ਮਾਰਕੀਟ ਜਿਹੜੀ ਆਟੋਨੋਮਸ ਟਰੱਕਿੰਗ ਦੀ ਆ, ਸੈਲਫ ਡਰਾਈਵਿੰਗ ਕੈਬਸ ਦੀ, $560 ਬਿਲੀਅਨ ਵਰਸਸ $415 ਬਿਲੀਅਨ ਹੋਊਗੀ। ਇਹ ਗੋਲਡਮੈਨ ਪ੍ਰੈਡਿਕਟ ਕਰ ਰਿਹਾ, ਗੋਲਡਮੈਨ ਸੈਕਸ ਵਾਲੇ। ਜੀ ਤੇ ਰਮਨ ਜੀ, ਇਸ ਦੇ ਉੱਤੇ ਜੇ ਤੁਸੀਂ ਕੁਝ ਕਹਿਣਾ ਤਾਂ ਫਿਰ ਆਪਾਂ ਨਹੀਂ ਤਾਂ ਅਗਲੇ ਕਾਲਰ ਵੱਲ ਵੱਧਦੇ ਆ। ਤੇ ਨਿਰਮਲ ਮਾਨ ਜੀ ਵੀ ਇੰਤਜ਼ਾਰ ਕਰ ਰਹੇ ਆਪਣਾ। ਬਿਲਕੁਲ ਜੀ, ਨਿਰਮਲ ਮਾਲ ਜੀ ਨੂੰ ਲਓ ਜੀ। ਆਪਾਂ ਇਹ ਕੀ ਕਹਿੰਦੇ ਹੁੰਦੇ ਆ, ਹੁਣ ਡਰਾਈਵਰਲੈਸ ਟਰੱਕ ਦੀ ਕਹਾਣੀ ਜਿਹੜੀ ਆ ਉਹ ਅਜੇ ਲੰਮੀ ਚੱਲਣੀ ਆ। ਠੀਕ ਸੋ ਆ। ਆਈ ਥਿੰਕ ਉਹਦਾ ਇਹਦੇ ਵਿੱਚ ਇੱਕ ਟਿੱਪਣੀ ਜਾਂਦੇ ਜਾਂਦੇ ਮੈਂ ਇਹ ਕਰੂੰਗਾ ਵੀ ਟੈਸਲਾ ਨੂੰ ਵੀ ਇਦਾਂ ਹੀ ਆਰਡਰ ਮਿਲਦੇ ਸੀਗੇ ਸ਼ੁਰੂਆਤ 'ਚ, ਬਾਅਦ 'ਚ ਉਹ ਡਿਲੀਵਰ ਪਤਾ ਨਹੀਂ ਉਹ ਕਰ ਨਹੀਂ ਸਕੇ, ਤੇ ਉਹ ਹੁਣ ਸਮਾਂ ਜਿਹੜਾ ਉਹ ਦੱਸੂਗਾ। ਬਟ ਥਿੰਗਸ ਆਰ ਮੂਵਿੰਗ ਡਿਫਰੈਂਟਲੀ, ਹੁਣ ਪਹਿਲਾਂ ਦੇ ਨਾਲੋਂ ਫਰਕ ਆ। ਹਾਂਜੀ ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਰਮਨ ਭਾਜੀ, ਸਾਰਿਆਂ ਨੂੰ ਵਿਕਲ ਚੰਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਨਿਰਮਲ ਮਾਨ ਜੀ, ਹੁਣ ਜਿੱਦਾਂ ਆਪਾਂ ਸਿਚੁਏਸ਼ਨ ਜਿਹੜੀ ਉਹ ਦੇਖ ਰਹੇ, ਜਿੱਦਾਂ ਆਪਣੇ ਪਹਿਲੇ ਕਾਲਰ ਵੀ ਸ਼ਾਇਦ ਉਹਨਾਂ ਦੀ ਕਾਲ ਤੁਸੀਂ ਸੁਣੀ ਵੀ ਉਹ ਇਸ ਟਾਈਮ ਸ਼ਸ਼ੋਪੰਚ ਨੇ ਵੀ ਅਸੀਂ ਕਰੀਏ ਕੰਮ ਨਾ ਕਰੀਏ ਕਿਵੇਂ ਆ, ਪਰ ਸਿਚੁਏਸ਼ਨ ਸਾਰਿਆਂ ਦੇ ਲਈ, ਕਿਉਂਕਿ ਜਿਹੜਾ ਡੈਟ ਖਲੋਤਾ ਉਹ ਤਾਂ ਖਲੋਤਾ ਹੀ ਆ, ਉਹ ਉਸ ਤਰੀਕੇ ਦੇ ਨਾਲ ਹੀ ਆ, ਉਹ ਆਪਣੇ ਆਪ ਤਾਂ ਜਿਹੜਾ ਉਹ ਜਾਣਾ ਨਹੀਂ। ਸੋ ਉਹਨੂੰ ਹੁਣ ਉਹਨਾਂ ਮਸਲਿਆਂ ਨੂੰ ਹੁਣ ਹੱਲ ਕਰਨ ਦੇ ਲਈ ਕੀ ਜਿਹੜੀਆਂ ਚੀਜ਼ਾਂ ਉਹ ਕਰਨੀਆਂ ਚਾਹੀਦੀਆਂ? ਦੇਖੋ, ਇੱਕ ਤਾਂ ਗੱਲ ਇਹ ਕਿ ਰਾਜਕਰਨ ਹੁਣ ਜਿੰਨੇ ਵੀ ਹੈਗੇ ਨੇ ਕਲੈਕਸ਼ਨ ਕੰਪਨੀਆਂ, ਜਿੰਨੇ ਵੀ ਕ੍ਰੈਡੀਟਰਸ ਨੇ, ਜ਼ਿਆਦਾ ਅਗਰੈਸਿਵ ਹੋ ਰਹੇ ਨੇ ਅਗਲੇ ਪਿਛਲੇ ਟਾਈਮ ਨਾਲ, ਬਿਕੋਜ਼ ਹੁਣ ਲੋਕੀ ਜ਼ਿਆਦਾ ਡਿਫਾਲਟ ਕਰਦੇ ਪਏ ਨੇ। ਓਵਰਆਲ ਜੇ ਇਕੋਨਮੀ ਦੇਖੀਏ ਤੇ ਰਿਪੋਰਟਾਂ, ਜੌਬ ਰਿਪੋਰਟ ਕਰੀਏ ADB ਦੀ, ਤੇ ਬੈਟਰ ਆਈਆਂ ਨੇ। ਸੋ ਸਟੇਬਿਲਿਟੀ, ਜੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਕਹਿੰਦੇ ਸਟੇਬਿਲਿਟੀ ਆਉਂਦੀ ਪਈ ਹੈ, ਪਰ ਜੇ ਇੰਡੀਵਿਜੂਅਲ ਲੈਵਲ ਤੇ ਦੇਖੀਏ ਇੱਕ ਫੇਅਰ ਫੈਕਟਰ ਸਾਰੇ ਪਾਸੇ ਥਰੂ ਆਊਟ ਇਕੋਨਮੀ ਦਾ ਬਣਿਆ ਹੋਇਆ। ਸੋ ਓਵਰਆਲ ਜਿਹੜਾ ਡੈਟ ਆ ਹਮੇਸ਼ਾ ਐਵਰੀਡੇ ਵੱਧਦਾ ਪਿਆ, ਔਰ ਇਸ ਕਰਕੇ ਇਨਫਲੇਸ਼ਨ ਵੀ ਵੱਧਦੀ ਪਈ, ਇਸ ਕਰਕੇ ਜਿਹੜਾ ਆਪਣਾ ਫੈਡ ਨੇ ਰੇਟ ਵੀ ਨਹੀਂ ਘਟਾਏ। ਸੋ ਡੈਟ ਵੱਧਦਾ ਪਿਆ। ਔਰ ਮੈਂ ਤਾਂ ਇਹੀ ਕਹਿੰਦਾ ਕਿ ਜੇ ਤੁਹਾਡਾ ਡੈਟ ਹੈਗਾ ਤਾਂ ਸਿੰਪਲ ਟੈਸਟ ਹੈ ਕਿ ਤੁਸੀਂ ਲਗਾਤਾਰ 2 ਜਾਂ 3 ਮਹੀਨੇ ਤੋਂ ਮਿਨੀਮਮ ਪੇਮੈਂਟਸ ਦਿੰਦੇ ਪਏ ਹੋ। ਸੋ ਯੂ ਸ਼ੁੱਡ ਕੰਸੀਡਰ ਟਾਕਿੰਗ ਟੂ ਸਮ ਡੈਟ ਸੇਵਿੰਗ ਕੰਪਨੀ, ਸਾਡੇ ਨਾਲ ਕਰ ਲਓ ਜਾਂ ਕਿਸੇ ਹੋਰ ਨਾਲ ਕਰ ਲਓ। ਔਰ ਇਹਦੇ 'ਚ ਇਹੀ ਹੈ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡਾ ਓਵਰਆਲ ਕਿੰਨਾ ਡੈਟ ਆ, ਜੇ ਤੁਸੀਂ ਔਰ ਸਾਰਾ ਕੈਲਕੂਲੇਸ਼ਨ ਕਰ ਸਕਦੇ ਹੋ ਕਿੰਨੇ ਤੁਹਾਡੇ ਤੁਹਾਨੂੰ ਦੇਣੇ ਪੈਂਦੇ ਨੇ। ਔਰ ਲੌਂਗ ਰਨ ਦੇ ਵਿੱਚ ਤੁਹਾਨੂੰ ਜੇ 10,000 ਦੇਣਾ ਤੇ ਤੁਸੀਂ ਯੂ ਮੇ ਐਂਡ ਅਪ ਪੇਇੰਗ $70,000-80,000, ਐਂਡ ਹੇਅਰ ਯੂ ਕੈਨ ਸੇਵ ਮੋਰ ਦੈਨ ਹਾਫ। ਔਰ ਬਾਕੀ ਤੁਸੀਂ ਰਹਿੰਦੇ ਦੀਆਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਔਰ ਵੀ ਡੂ ਨਾਟ ਚਾਰਜ, ਅਸੀਂ ਇੱਕ ਵੀ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਤੋਂ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ, ਕਾਲ ਕਰ ਲਓ। ਨੰਬਰ ਹੈ ਸਾਡਾ 888 888 9914 888-888-9914। ਜੀ ਜੀ ਹਰਜੋਤ ਜੀ, ਰਮਨ ਜੀ, ਜੇ ਕੁਝ ਨਿਰਮਲ ਮਾਨ ਜੀ ਨੂੰ ਤੁਸੀਂ ਵੀ ਪੁੱਛਣਾ ਆ ਤਾਂ। ਜੀ ਬਿਲਕੁਲ, ਹੁਣ ਪਤਾ ਹੀ ਆ ਸਿਚੁਏਸ਼ਨ ਕੀ ਚੱਲਦੀ ਆ। ਇਕੱਲਾ ਟਰੱਕਿੰਗ ਨਹੀਂ, ਹੋਰ ਇੰਡਸਟਰੀ ਆਪਾਂ ਰੋਜ਼ ਡਿਸਕਸ ਕਰਦੇ ਹਾਂ, ਚਾਹੇ ਆਪਣੇ ਜਿਹੜੇ ਬੰਦੇ ਹੈਗੇ ਆ ਸਮਾਲ ਬਿਜ਼ਨਸ ਓਨਰਸ ਹੈਗੇ ਬਹੁਤ, ਲਿਕਰ ਸਟੋਰ, ਗਰੋਸਰੀ ਸਟੋਰ, ਗੈਸ ਸਟੇਸ਼ਨ, ਸਾਰੇ ਬਿਜ਼ਨਸਿਸ ਕਾਫੀ ਸਲੋ ਜਾ ਰਹੇ ਆ। ਲਿਕਰ ਸਟੋਰ ਵਗੈਰਾ ਤਾਂ 40% ਤੱਕ ਵੀ ਜਿਹੜੇ ਆ ਉਹਨਾਂ ਦੀਆਂ ਸੇਲ ਘਟ ਗਈਆਂ ਆ। ਬਹੁਤ ਸਾਰੇ, ਮੈਂ ਕੱਲ੍ਹ ਇੱਕ ਮੇਰਾ ਦੋਸਤ ਆ, ਉਹ ਰੈਸਟੋਰੈਂਟ ਓਨਰ ਆ, ਉਹਦੇ ਨਾਲ ਗੱਲ ਕਰ ਰਿਹਾ ਸੀ। ਕਹਿੰਦਾ ਭਾਜੀ $25,000 ਪਰ ਮੰਥ ਰੈਂਟ ਆ ਬੇ ਏਰੀਏ 'ਚ, ਹੁਣ ਦੱਸੋ ਤੁਸੀਂ ਕੀ ਸਰਵਾਈਵ ਕਰੋਗੇ। ਉੱਤੋਂ ਜਿਹੜੀ ਸੇਲ ਆ ਉਹ ਘਟ ਗਈ ਹੈਗੀ ਆ। ਸੋ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਆਉਣ ਵਾਲੇ ਸਮੇਂ 'ਚ ਲੱਗਦਾ ਨਹੀਂ ਵੀ ਹਜੇ ਟਾਈਮ ਲੱਗੂਗਾ, ਉੱਤੋਂ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ। ਸੋ ਜਿਹੜਿਆਂ ਨੂੰ ਲੱਗਦਾ ਆ ਵੀ ਉਹਨਾਂ ਦੇ ਬਹੁਤ ਸਾਰਾ ਡੈਪਟ ਇਕੱਠਾ ਹੋਇਆ, ਨਿਰਮਲ ਭਾਜੀ ਨਾਲ ਕੰਟੈਕਟ ਕਰੋ, ਕੁਛ ਨਾ ਕੁਛ ਇਹ ਸੋਲਿਊਸ਼ਨ ਕੱਢ ਕੇ ਦੇਣਗੇ।
ਬਿਲਕੁਲ ਜਿੱਦਾਂ ਅਜੋਤ ਭਾਈ ਤੁਸੀਂ ਕਿਹਾ, ਜੇ ਅੱਜ ਵੀ ਖੁੱਲ ਜਾਂਦੀ ਹੈ ਲੜਾਈ, ਅੱਜ ਵੀ ਖਤਮ ਹੋ ਜਾਂਦੀ ਹੈ, ਤਾਂ ਵੀ ਕਈ ਸਾਲ ਲੱਗਣੇ ਆ ਚੀਜ਼ ਨੂੰ ਦੁਬਾਰਾ ਰੀਕੂਪ ਹੁੰਦਿਆਂ ਨੂੰ। ਔਰ ਜਿਹੜੀ ਰਿਸੈਸ਼ਨ ਬਗੈਰ ਤੋਂ ਸ਼ੁਰੂ ਹੋਈ ਪਈ ਸੀ ਆਪਣੇ ਐਨਰਜੀ ਕ੍ਰਾਈਸਿਸ ਤੋਂ, ਔਰ ਐਨਰਜੀ ਕ੍ਰਾਈਸਿਸ ਨਾਲ ਨਾਲ ਸਪੀਡ ਅਪ ਹੋ ਗਈ ਹੈ। ਸੋ ਅਨਫੋਰਚੂਨੇਟਲੀ ਚੀਜ਼ਾਂ ਜਿਹੜੀਆਂ ਨੇ ਖਰਾਬ ਨੇ, ਚਾਹੇ ਸਮਾਲ ਬਿਜ਼ਨਸ ਓਨਰ ਹੈ, ਚਾਹੇ ਟੈਕ ਵਰਕਰਸ ਨੇ। ਜੇ ਥੋੜ੍ਹੀ ਜਿਹੀ ਰਾਹਤ ਕਿਤੇ ਮਾੜੀ ਮੋਟੀ ਹੈਗੀ ਹੈ ਤੇ ਉਹ ਪ੍ਰਾਇਮਰਲੀ ਆਪਣਾ ਤੁਹਾਡੇ ਇਹਦੇ 'ਚ ਹੀ ਆ, ਆਪਣੇ ਹਸਪੀਟੈਲਿਟੀ ਦੇ ਵਿੱਚ, ਅਤੇ ਥੋੜ੍ਹੀ ਜਿਹੀ ਇਹਦੇ 'ਚ ਆਪਣੀ ਮੈਡੀਕਲ ਫੀਲਡ ਦੇ ਵਿੱਚ। ਬਾਕੀ ਤਾਂ ਸਾਰੇ ਪਾਸੇ ਜਿਹੜੀ ਆ ਲੇ ਆਫਸ ਹੀ ਚੱਲਦੇ ਪਏ ਨੇ। ਸੋ ਆਈ ਥਿੰਕ ਚਿੰਤਾ ਦਾ ਕਾਰਨ ਤਾਂ ਹੈਗਾ, ਪਰ ਚਿੰਤਾ ਦਾ ਕਾਰਨ ਨਹੀਂ ਵੀ ਹੈਗਾ, ਬਿਕੋਜ਼ ਵੀ ਆਰ ਇਨ ਦਿਸ ਮਾਰਕੀਟ ਫॉर ਲਾਸਟ 20 years। ਤੇ ਤੁਹਾਨੂੰ ਕਿਸੇ ਨੂੰ ਵੀ ਕੋਈ ਇਹਦੇ ਬਾਰੇ ਜਾਣਕਾਰੀ ਲੈਣੀ ਹੋਏਗੀ, ਲਾਈਕ ਆਈ ਸੈਡ ਕਿ ਵੀ ਡੋਂਟ। ਜੇ ਮੈਂ ਰੀਅਲ ਸਟੇਟ ਦੀ ਕਰਦਾ ਜਾਵਾਂ, ਕਿਉਂਕਿ ਤੁਸੀਂ ਰੀਅਲ ਸਟੇਟ 'ਚ ਵੀ ਇਨਵੋਲਵ ਆ, ਜਿਹੜਾ ਫੌਕਸ ਚੈਨਲ ਆ, ਸਾਰਿਆਂ ਨੂੰ ਪਤਾ ਵੀ ਫੌਕਸ ਚੈਨਲ ਟਰੰਪ ਉਹਨਾਂ ਦਾ ਸਮਰਥਕ ਵਾਲਾ ਚੈਨਲ ਹੈਗਾ ਆ। ਉਹਨਾਂ ਨੇ ਹੀ 2 ਦਿਨ ਪਹਿਲਾਂ ਜਿਹੜੀ ਰਿਪੋਰਟ ਛਾਪੀ ਆ ਵੀ ਕਹਿੰਦੇ ਵੀ ਫੋਰਕਲੋਜ਼ਰ ਪਿਛਲੇ 6 ਸਾਲਾਂ 'ਚ ਇਸ ਵੇਲੇ ਹਾਈਐਸਟ ਲੈਵਲ ਦੇ ਉੱਤੇ ਆ। ਕਾਰਨ ਕੀ ਆ? ਇੰਸ਼ੋਰੈਂਸ ਦੇ ਰੇਟਸ ਬੜੇ ਹਾਈ ਆ, ਘਰਾਂ ਦੇ ਪ੍ਰੋਪਰਟੀ ਟੈਕਸ ਬਹੁਤ ਹਾਈ ਹੈਗੇ ਆ, ਲੋਕ ਲੇ ਆਫ ਹੋ ਰਹੇ ਆ। ਜਿਹੜਾ ਡਾਟਾ ਉਹਨੇ ਦੱਸਿਆ ਵੀ 1,19,000 US ਦੀਆਂ ਪ੍ਰੋਪਰਟੀਜ਼ ਪਹਿਲੇ ਕੁਆਟਰਸ ਦੇ ਵਿੱਚ ਫੋਰਕਲੋਜ਼ ਹੋਈਆਂ ਆ, ਜੋ ਕਿ 26% ਹਾਈ ਆ ਪਿਛਲੇ ਸਾਲ ਨਾਲੋਂ। ਬਿਲਕੁਲ। ਔਰ ਜਿਹੜੀ ਘਰਾਂ ਦੀ ਇਹਨੂੰ ਐਡ ਕਰਦਾ ਭਾਜੀ, ਜਿਹੜੀ ਘਰਾਂ ਦੀ ਸੇਲਸ ਹੈ ਜੋ ਭਾਜੀ, ਜਿਹੜੀ ਸੇਲਸ ਹੈ ਇਟਸ ਲੋਐਸਟ ਸਿੰਸ 1995। ਇੰਨੀ ਘੱਟ ਸੇਲ ਕਦੇ ਹੋਈ ਨਹੀਂ ਘਰਾਂ ਦੀ ਹੈਗੀ ਹੈ ਜਿਹੜੀ। ਸੋ ਇਨਵੈਂਟਰੀ ਵੱਧਦੀ ਪਈ ਹੈ। ਆਈ ਮੀਨ ਜਨਰਲੀ ਰੀਜ਼ਨ ਇੱਕ ਘਰ ਨਹੀਂ ਪ੍ਰਾਈਸ ਨਹੀਂ ਘਟਦੀ ਪਈ। ਅੱਗੇ ਵੀ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਜਿਹੜੇ ਲੋਕੀ ਇਸ ਟਾਈਮ 2-3% ਜਿਨ੍ਹਾਂ ਦਾ ਰੇਟ ਲੌਕ ਹੈਗਾ, ਦੇ ਆਰ ਨਾਟ ਗੋਇੰਗ ਟੂ ਸੈਲ ਇਟ, ਬਿਕੋਜ਼ ਉਹ ਉਸ ਰੇਟ ਦੇ ਉੱਤੇ ਉਹਨਾਂ ਨੂੰ ਉਹ ਸਟੱਕ ਹੈਗੇ ਨੇ। ਪਰ ਦੈਟਸ ਰੀਜ਼ਨ ਕਿ ਜਿਹੜੀ ਇਨਵੈਂਟਰੀ ਹੈ ਸਿਰਫ ਮੋਸਟਲੀ ਬਿਲਡਰਾਂ ਉੱਤੇ ਡਿਪੈਂਡ ਕਰਦੀ ਹੈ, ਪਰ ਬਿਲਡਰਾਂ ਨੂੰ ਜੇ ਪਾ ਲਈਏ ਤੇ ਘਰਾਂ ਦੀ ਸੇਲ ਵੀ ਜਿਹੜੀ ਆ ਡਰਾਸਟਿਕਲੀ ਘਟੀ ਹੋਈ ਜੀ। ਆਈ ਥਿੰਕ ਇੱਥੇ ਇੱਕ ਚੀਜ਼ ਦਾ ਖਿਆਲ ਰੱਖਣਾ ਵੀ ਜ਼ਰੂਰੀ ਆ ਕਿ ਜਦੋਂ ਇੱਦਾਂ ਦਾ ਮਾਹੌਲ ਆਉਂਦਾ ਆ, ਇੱਕ ਜਿਹੜੇ ਬਿਜ਼ਨਸ 'ਚ ਤੁਸੀਂ ਹੈਗੇ ਆ ਉਹ ਬਿਜ਼ਨਸ ਥੱਲੇ ਨੂੰ ਜਾ ਰਿਹਾ ਜਾਂ ਬਿਜ਼ਨਸ ਦੇ ਵਿੱਚ ਪ੍ਰੋਬਲਮ ਆ ਰਹੀ ਆ, ਅਤੇ ਆਪਣੇ ਕਮਿਊਨਿਟੀ ਦੀ ਇੱਕ ਜਿਹੜੀ ਆਦਤ ਹੈਗੀ ਹੈ ਕਿ ਆਹ ਬਿਜ਼ਨਸ ਛੱਡ ਕੇ ਦੂਜਾ ਬਿਜ਼ਨਸ ਖੋਲ੍ਹਣਾ, ਦੂਜਾ ਜਿੱਧਰ ਨੂੰ 4 ਬੰਦੇ ਹੋਰ ਜਾਂਦੇ ਆ। ਜਿੱਦਾਂ ਆਪਾਂ ਟਰੱਕਿੰਗ 'ਚ ਗੱਲ ਕਰਦੇ ਸੀ, ਬਾਕਸ ਟਰੱਕ ਦੀ ਗੱਲ ਕਰਦੇ ਸੀਗੇ, ਜਿਹੜਾ ਐਮਰਜੈਂਸੀ ਜਿਹੜਾ ਆਪਣਾ ਹੈਗਾ ਆ ਟਰਾਂਸਪੋਰਟੇਸ਼ਨ ਬਿਜ਼ਨਸ ਹੈਗਾ ਆ, ਨਾਨ ਐਮਰਜੈਂਸੀ ਜਿਹੜਾ ਬਿਜ਼ਨਸ ਹੈਗਾ। ਸੋ ਕਈ ਐਸੇ ਬਿਜ਼ਨਸ ਹੈਗੇ ਜਿਹਦੇ ਵਿੱਚ ਆਪਣੇ ਲੋਕੀ ਜਿਹੜੇ ਆ ਨਾ ਉਹ ਧੜਾ ਧੜ ਇੱਕਦਮ ਉੱਧਰ ਨੂੰ ਤੁਰ ਪੈਂਦੇ ਸਾਰੇ। ਸੋ ਜਿਹੜਾ ਵੀ ਤੁਸੀਂ ਕੋਈ ਬਿਜ਼ਨਸ ਕਰਨਾ ਹੈ, ਪਹਿਲਾਂ ਆਪਣੀ ਕਾਬਲੀਅਤ ਦੇਖੋ ਕਿ ਤੁਸੀਂ ਉਹ ਬਿਜ਼ਨਸ ਰਨ ਕਰਨ ਦੇ ਕਾਬਿਲ ਹੈਗੇ ਆ, ਤੁਸੀਂ ਉਹਦੀ ਸਾਰੀ ਇਨ ਐਂਡ ਆਊਟ ਜਾਣਦੇ ਆ, ਤੁਸੀਂ ਹਰ ਚੀਜ਼ ਨੂੰ ਵਿਚਾਰੋ, ਹਰ ਚੀਜ਼ ਨੂੰ ਧਿਆਨ ਦੇ ਨਾਲ ਦੇਖੋ ਬਿਫੋਰ ਇਹਦੇ ਕਿ ਇਹ ਗੱਲ ਸੋਚੋ ਕਿ ਭਾਈ ਫਲਾਣੇ ਨੇ ਕਰ ਲਿਆ ਸੋ ਅਸੀਂ ਵੀ ਕਰ ਲੈਣਾ। ਸੋ ਇਹ ਚੀਜ਼ ਨਹੀਂ ਪਹਿਲਾਂ ਆਪਾਂ ਨੂੰ ਪ੍ਰੋਬਲਮ ਕੀਤੀ ਆ, ਇਹ ਚੀਜ਼ ਹੀ ਅੱਜ ਆਪਾਂ ਨੂੰ ਫਿਰ ਪ੍ਰੋਬਲਮ ਅੱਗੇ ਆ ਰਹੀ ਆ। ਔਰ ਕਈ ਐਸੇ ਬਿਜ਼ਨਸ ਹੈ ਜਿਹੜੇ ਥੋੜ੍ਹੇ ਜਿਹੇ ਉੱਭਰ ਕੇ ਸਾਹਮਣੇ ਆਏ ਹੈਗੇ ਆ, ਲੇਕਿਨ ਉਹਦੇ ਵਿੱਚ ਜਿਹੜੀ ਦੌੜ ਲੱਗ ਗਈ ਇਸ ਵੇਲੇ ਲੋਕਾਂ ਨੇ ਬਣਨ ਦੀ, ਉਹ ਜਿਹੜਾ ਆ ਉਹ ਤਰੀਕਾ ਜਿਹੜਾ ਇਹ ਗਲਤ ਹੈਗਾ। ਤੁਸੀਂ ਪਲੀਜ਼ ਜੇ ਕੋਈ ਵੀ ਬਿਜ਼ਨਸ ਲੈਣਾ ਹੈਗਾ, ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਹੈਗਾ, ਇਹ ਜਿਹੜੇ ਵੀ ਕੰਮ ਦੇ ਵਿੱਚ ਤੁਸੀਂ ਹੈਗੇ ਅੱਜ ਇੱਥੋਂ ਨਿਕਲ ਕੇ ਕੋਈ ਬਿਜ਼ਨਸ ਸ਼ੁਰੂ ਕਰਨਾ, ਤੇ ਡੈਫੀਨੇਟਲੀ ਧਿਆਨ ਦਿਓ, ਪਹਿਲਾਂ ਉਸ ਬਿਜ਼ਨਸ ਬਾਰੇ ਸਾਰਾ ਕੁਝ ਜਾਣੋ, ਸਮਝੋ, ਫਿਰ ਜਾ ਕੇ ਤੁਸੀਂ ਉਸ ਬਿਜ਼ਨਸ ਨੂੰ ਖੋਲ੍ਹਣ ਦੀ ਗੱਲ ਕਰ ਸਕਦੇ ਹੋ। ਜੀ ਜੀ ਬਿਲਕੁਲ। ਤੇ ਨੰਬਰ ਇੱਕ ਦੀ ਫਿਰ ਦੱਸ ਦਿਓ ਨਿਰਮਲ ਜੀ। ਜੀ ਬਿਲਕੁਲ, 888 888 9914 888-888-9914 ਤੇ ਵੈਬਸਾਈਟ ਹੈਗੀ ura.org, OORAA.org। ਧੰਨਵਾਦ ਨਿਰਮਲ ਜੀ, ਥੈਂਕ ਯੂ। ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਤੇ ਆਪਾਂ ਜਿਹੜੇ ਅਗਲੇ ਕਾਲਰਸ ਉਹਨਾਂ ਵੱਲ ਵੀ ਵੱਧਦੇ ਹਾਂ, ਹੋਲਡ ਕਰਕੇ ਰੱਖਿਆ ਉਸ ਦੇ ਲਈ ਬੜਾ ਧੰਨਵਾਦ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ ਜੀ, ਬੜੀ ਜਾਣਕਾਰੀ ਸਾਂਝੀ ਕਰ ਰਹੇ ਹੋ ਤੁਸੀਂ ਜੀ, ਧੰਨਵਾਦ ਜੀ। ਆ ਭਾਜੀ ਆਪਣੇ ਉਹ ਜਿਹੜਾ ਕੋਵਿਡ 'ਚ ਨਹੀਂ ਮਿਲੇ ਆ ਭਾਜੀ ਨੂੰ ਦੱਸ ਕੇ ਗਏ ਆ, ਦੂਜਾ PPP ਲੋਨ। ਹਾਂਜੀ, ਉਹ ਭਾਜੀ ਲੋਨ ਦਾ ਮੈਂ ਦੱਸਣਾ ਸੀ, ਮਾੜਾ ਜਿਹਾ ਜਾਣਕਾਰੀ ਦੇਣੀ ਸੀ। ਉਹ ਜਿੱਦਾਂ ਸਾਡੀ ਛੋਟੀ ਜਿਹੀ ਕੰਪਨੀਆਂ ਤੇ ਮਿਲਿਆ ਸੀ 28,000 ਦਾ ਲੋਨ, ਹਨਾ ਜੀ। ਤੇ ਉਹ ਮੁੜ ਕੇ ਅਸੀਂ ਇਦਾਂ ਹੀ ਵੀ 4-5 ਸਾਲ ਲੰਘ ਗਿਆ ਤੇ ਉਹ ਸਾਰੇ ਕੰਪਨੀਆਂ ਵਾਲੇ ਕਹੀ ਜਾਣ ਵੀ ਇਹ ਮਾਫ ਹੀ ਹੋ ਜਾਣੇ ਜਿੱਦਾਂ, ਹਨਾ ਜੀ। ਤੇ ਹੁਣ ਭਾਜੀ ਉਹਨਾਂ ਨੇ ਕਾਲ ਕੀਤੀ ਤੇ ਉਹ 28,000 ਦਾ ਉਹਨਾਂ 43,000 ਬਣਾਤਾ ਸਾਡਾ। ਹਾਂਜੀ ਬਹੁਤ ਪੈਂਦੀ ਆ ਉਹਦੇ SBI ਲੋਨ ਤੇ। ਮੇਰੀ ਵਾਈਫ ਚਲੋ ਲੱਗੀ ਲੁਗੀ ਰਹਿੰਦੀ ਹੈ ਤੇ ਉਹਨੇ ਟ੍ਰੈਜਰੀ ਵਾਲਿਆਂ ਕੋਲੋਂ ਰਿਕੁਐਸਟ ਕਰਕੇ ਤੇ ਉਹ ਕਹਿੰਦੇ ਚਲੋ ਸਾਡਾ 28,000 ਮੋੜੋ, ਤੇ ਉਹ ਪਲੈਂਟੀ ਚਲੋ ਮਾਫ ਕਰਤੀ ਉਹਨਾਂ ਨੇ। ਤੇ ਮੈਂ ਤੇ ਕਹਿਣਾ ਚਾਹੁੰਦਾ ਹੈਗਾ ਵੀ ਜਿਨ੍ਹਾਂ ਨੇ ਲਏ ਆ ਤੇ ਆਪਣੀ ਕਾਰਵਾਈ ਜ਼ਰੂਰ ਕਰਨ, ਕਿਉਂਕਿ ਉਹ ਗਾਂ ਦੀ ਗਾਂ ਪਲੰਟੀਆਂ ਤੁਹਾਡੀਆਂ ਪਾਈ ਜਾਂਦੇ।
ਥੈਂਕ ਯੂ ਵੀਰ ਜੀ ਦੱਸਣ ਲਈ। ਜੀ ਧੰਨਵਾਦ। ਬਿਲਕੁਲ ਜੀ, ਜਿਹੜਾ ਉਹ ਰਾਜਕੁਮਾਰ ਜਿਹੜਾ PPP ਲੋਨ ਹੈ ਨਾ ਉਹ ਮਾਫ ਹੋਇਆ ਜੀ। ਹੈਗਾ। ਜਿਹੜਾ ਜਿਹੜਾ ਇਹ ਲੋਨ ਦੂਸਰਾ EILD ਕਰਕੇ ਸੀਗਾ ਕੁਛ। ਹਾਂਜੀ, EILD ਜਿਹੜਾ ਲੋਨ ਹੈਗਾ, ਜਿਹੜਾ 30 ਸਾਲ ਦਾ ਹੈਗਾ, ਉਹ ਪਹਿਲੇ 72 ਮਹੀਨੇ ਉਹਦੀ ਕੋਈ ਪੇਮੈਂਟ ਨਹੀਂ ਸੀ ਹੈਗੀ। 72 ਮੰਥਸ ਕੋਈ ਪੇਮੈਂਟ ਨਹੀਂ ਸੀ। 72 ਮੰਥਸ ਤੋਂ ਬਾਅਦ ਪੇਮੈਂਟ ਸ਼ੁਰੂ ਹੋਣੀ ਸੀ। ਬਹੁਤਿਆਂ ਜਾਣਿਆਂ ਦੀ ਪੇਮੈਂਟ ਜਿਹੜੀ ਆ ਉਹ ਹੁਣ ਸ਼ੁਰੂ ਹੋਣ ਲੱਗੀ ਆ, ਤੇ ਜੇ ਤੁਸੀਂ ਉਹ ਪੇਮੈਂਟ ਦੇ ਉੱਤੇ ਡਿਫਾਲਟ ਹੁੰਦੇ ਆ ਤਾਂ ਇਹ ਸਿਚੁਏਸ਼ਨ ਖੜੀ ਹੋ ਸਕਦੀ ਆ। ਦੈਟਸ ਵੈਰੀ ਨੈਚੁਰਲ, ਵੈਰੀ ਟਰੂ। ਪਰ ਹਾਈਵੇ ਵਾਲੇ ਝੱਟ ਪਾ ਦਿੰਦੇ ਹੋਣੇ ਆ ਫਿਰ ਇਹ ਤਾਂ। ਹਾਂਜੀ, ਹਾਈਵੇ ਵਾਲੇ ਤਾਂ ਝੱਟ ਪਾ ਦਿੰਦੇ ਹੋਣੇ ਬੰਦਾ ਡਿਫਾਲਟ ਕਰ ਗਿਆ। ਉਹ ਵੀ ਇਨਫੋਰਮੇਸ਼ਨ ਤਾਂ ਨਹੀਂ ਪਾਈ ਜਾਂਦੇ ਉੱਤੇ। ਨਹੀਂ ਇਹ ਨਹੀਂ, ਇਹ ਇਨਫੋਰਮੇਸ਼ਨ ਆਈਡੀਆ ਨਾ ਮਿਲ ਜੇ ਉਹਨਾਂ ਨੂੰ ਹੁਣ। ਇਹ ਤਾਂ ਨਹੀਂ ਪਾਉਂਦੇ ਹੈਗੇ। ਪਰ ਇਹ ਆ ਕਿ ਸਿਚੁਏਸ਼ਨ ਜਿਹੜੀ ਆ ਉਹ SBA ਲੋਨ ਦੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ। ਜਿੱਦਾਂ ਕਿ ਅੱਗੇ ਨਿਰਮਲ ਹੋਣੀ ਵੀ ਦੱਸਦੇ ਹੁੰਦੇ ਆ ਕਿ ਜਿਹੜਾ SBA ਲੋਨ ਹੈਗਾ ਇਹ ਕਿਸੇ ਵੀ ਬੈਂਕਰਪਸੀ 'ਚ ਮਾਫ ਨਹੀਂ ਹੁੰਦਾ, ਇਹ ਤੁਹਾਨੂੰ ਦੇਣਾ ਹੀ ਪੈਣਾ ਆ। ਸੋ ਇਹਦੇ ਨਾਲ ਤੁਹਾਡੀਆਂ ਜਿਹੜੇ 25,000 ਤੋਂ ਵੱਧ ਦੇ ਲੋਨ ਹੈਗੇ ਆ ਉਹਨਾਂ 'ਚ ਤੁਹਾਡੇ ਘਰ ਦੀਆਂ ਪ੍ਰਾਪਰਟੀਜ਼ ਤੇ ਹੋਰ ਸਾਰਾ ਕੁਝ ਜਿਹੜਾ ਉਹਨਾਂ ਤੇ ਲੀਨ ਪੈਂਦੀ ਆ। ਸੋ ਇਸ ਕਰਕੇ ਬਿਲਕੁਲ ਧਿਆਨ 'ਚ ਰਹੋ। ਜੀ, ਆਪਣੇ ਅਗਲੇ ਕਾਲਰ ਨੇ ਅਮਰੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਕਾਸਟਿੰਗ ਦੀ ਗੱਲ ਕਰ ਰਹੇ ਸੀਗੇ ਪਿੱਛੇ ਕਿ ਟਰੱਕ ਦੀ ਕਾਸਟ ਜਿੱਦਾਂ 2 ਲੱਖ ਤੇ ਆਲਮੋਸਟ 1.25 ਲੱਖ ਜਾਂ 1.5 ਲੱਖ ਆਟੋਮੇਸ਼ਨ ਦੀ ਕਾਸਟ ਹੈਗੀ ਆ ਜੀ। ਤੇ ਜੇ ਉਹ 1.5 ਲੱਖ ਦੀ ਜਾਂ 1.25 ਲੱਖ ਦਾ ਫੈਕਟਰ ਦੇਖਾਂ ਤੇ ਉਹਦੇ ਵਿੱਚ ਆਪਾਂ ਐਵਰੇਜ ਡਰਾਈਵਰ ਨੂੰ 6 ਤੋਂ 8,000 ਡਾਲਰ ਪੇ ਕਰ ਰਹੇ ਆ, ਤੇ ਉਹ 1.5 ਲੱਖ ਦੀ ਕਾਸਟ ਤਾਂ ਕੁਝ ਵੀ ਨਹੀਂ ਆ। ਉਹ ਤਾਂ ਲੈਸ ਦੈਨ ਹਾਫ ਆਫ ਦਾ ਕਾਸਟ ਜੋ ਆਪਾਂ ਡਰਾਈਵਰ ਨੂੰ ਪੇ ਕਰ ਰਹੇ ਆ। ਤੇ ਜੇ ਇਹ ਚੀਜ਼ ਕਾਮਯਾਬ ਹੁੰਦੀ ਆ ਤੇ ਇਹ ਖਾਲੀ ਬੜੀ ਪਿਕਚਰ ਦੇ ਵਿੱਚ ਜਾਂ ਬੜੀ ਕੰਪਨੀਆਂ ਨੂੰ ਨਹੀਂ, ਇਹ ਜਿਹੜੀ ਛੋਟੀਆਂ ਕੰਪਨੀਆਂ ਆਪਰੇਟ ਕਰ ਰਹੀਆਂ 5 ਟਰੱਕ 10 ਟਰੱਕ ਉਹਨਾਂ ਲਈ ਵੀ ਮੈਨੂੰ ਤਾਂ ਬੈਨੀਫੀਸ਼ੀਅਲ ਲੱਗ ਰਹੀ ਹੈ। ਜੇ ਅੱਜ ਇਹ ਚੀਜ਼ ਅਵੇਲੇਬਲ ਹੋਏ ਤਾਂ ਮੈਨੂੰ ਕਿਸੇ ਟਰੱਕ ਤੇ ਲਾ ਕੇ ਚਲਾਉਣੀ ਪਏ, ਮੈਂ ਤਾਂ ਡਰਾਈਵਰ ਨੂੰ ਪਾਸੇ ਕਰਕੇ ਅੱਜ ਹੀ ਲਾ ਕੇ ਚਲਾ ਦੇਵਾਂ ਇਸ ਚੀਜ਼ ਨੂੰ। ਤੋ ਇਹ ਛੋਟੀ ਲੈਵਲ ਤੇ ਵੀ ਕਾਮਯਾਬ ਹੋਗੀ ਜਾਂ ਇਹ ਖਾਲੀ ਉਹ ਮੈਗਾ ਕੰਪਨੀ ਤੇ ਉਹ ਆਪਣੇ ਕੋਈ ਰੱਖ ਜਾਣਗੇ ਤੇ ਥੱਲੇ ਫਿਲਟਰ ਨਹੀਂ ਹੋਊਗੀ? ਦੇਖੋ ਜੀ, ਸ਼ੁਰੂ ਤੋਂ ਤਾਂ ਇਹ ਮੈਗਾ ਕੰਪਨੀ 'ਚ ਹੀ ਕਾਮਯਾਬ ਹੋਣੀ ਹੈ, ਠੀਕ ਹੈ ਨਾ। ਇਹ ਜਿਹੜੀ ਆ, ਜੇ ਅੱਜ ਆਪਾਂ ਕਹਿ ਲਈਏ ਨਾ ਜਿਹੜੀ ਆਪਾਂ ਨੂੰ ਇਹ ਕਾਸਟ ਦੱਸੀ ਜਾ ਰਹੀ ਆ, ਇਹ ਬਹੁਤ ਵੱਡੀਆਂ ਕੰਪਨੀਆਂ ਦੀ ਕਾਸਟ ਹੈਗੀ ਆ। ਛੋਟੀਆਂ ਕੰਪਨੀਆਂ ਨੂੰ ਅਜੇ ਇਹ ਕਾਸਟ ਜਿਹੜੀ ਆ ਆਈ ਡੋਂਟ ਥਿੰਕ ਸੋ ਇਹ ਕਾਸਟ ਅਵੇਲੇਬਲ ਹੋਊਗੀ। ਇਹ ਕਾਸਟ ਡਾਊਨ ਦਾ ਲਾਈਨ ਜਾ ਕੇ, ਜਿੱਦਾਂ ਹਰਜੋਤ ਭਾਜੀ ਉਹਨਾਂ ਨੇ ਕਿਹਾ ਵੀ 2035 ਦੇ ਵਿੱਚ ਜਾ ਕੇ ਉਹਦੀ ਕਾਸਟ 35,000 ਹੋ ਜਾਣੀ ਆ। ਜਿਹੜੇ ਇਕੁਇਪਮੈਂਟ ਲੱਗਦਾ, ਕੈਮਰਾਜ਼ ਲੱਗਦੇ, ਕੰਜ਼ਿਊਮਰ ਲੈਵਲ ਤੇ ਜਦੋਂ ਪਹੁੰਚੀ ਹੈ, ਠੀਕ ਹੈ ਨਾ। ਸੋ ਇਹ ਚੀਜ਼ਾਂ ਟੈਕਨੋਲੋਜੀ ਜਿਹੜੀਆਂ ਜਦੋਂ ਸਸਤੀਆਂ ਹੋਣੀਆਂ ਛੋਟੀਆਂ ਕੰਪਨੀਆਂ ਨੂੰ, ਉਦੋਂ ਹੀ ਇਹ ਚੀਜ਼ਾਂ ਮਿਲਣੀਆਂ ਹੈਗੀਆਂ। ਅਦਰ ਦੈਨ ਦੈਟ ਛੋਟੀਆਂ ਕੰਪਨੀਆਂ ਜਿਹੜੀਆਂ ਆ ਉਹ ਹਾਲ ਦੀ ਘੜੀ ਉਹ ਹੀ ਇਕੁਇਪਮੈਂਟ ਯੂਜ਼ ਕਰ ਰਹੀਆਂ। ਉਹ ਕਰਨਗੀਆਂ, ਹਾਂ, ਮਤਲਬ ਅਗੇਨ ਜਿਸ ਤਰ੍ਹਾਂ ਕਿ ਹੁਣ ਆਪਾਂ ਇਲੈਕਟ੍ਰਿਕ ਕਾਰ ਦੀ ਗੱਲ ਕਰਦੇ ਹਾਂ। ਅਮਰੀਕਾ ਦੇ ਵਿੱਚ ਇਲੈਕਟ੍ਰਿਕ ਕਾਰ ਜਿਹੜੀ ਆ ਉਹ ਇੱਕ ਸਟੇਟਸ ਸਿੰਬਲ ਆ ਜਾਂ ਇੰਨੀ ਮਹਿੰਗੀ ਆ। ਉਹੋ ਹੀ ਜੇ ਚੀਜ਼ ਜਿਹੜੀ ਚਾਈਨਾ ਤੋਂ ਆਉਣੀ ਸ਼ੁਰੂ ਹੋ ਜਾਵੇ, ਚਾਈਨਾ ਦੇ ਵਿੱਚ ਉਹੀ ਚੀਜ਼ ਜਿਹੜੀ ਆ ਉਹਦੀ ਇੱਕ ਕਾਰ ਦੀਆਂ 3 ਕਾਰਾਂ ਆ ਜਾਂਦੀਆਂ। ਸੋ ਮੇਰੇ ਖਿਆਲ ਦੇ ਵਿੱਚ ਉਹ ਚੀਜ਼ ਜਿਹੜੀ ਆ, ਜੇ ਵਰਲਡ ਮਾਰਕੀਟ ਓਪਨ ਹੁੰਦੀ ਆ, ਜਿੱਦਾਂ ਕਿ ਹੁਣ ਅਮਰੀਕਾ ਵਾਲਿਆਂ ਨੇ ਕਾਫੀ ਕੁਝ ਬੰਦ ਕੀਤਾ ਹੋਇਆ, ਜੇ ਉਹ ਓਪਨ ਹੁੰਦੀ ਆ ਤਾਂ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਕੁਇਕਲੀ ਆ ਜਾਣਗੀਆਂ। ਤੇ ਆਪਾਂ ਅੱਗੇ BYD ਵਾਲੇ ਰੋਕੇ ਵੀ ਤਾਂ ਹੀ ਆ ਵੀ ਦੇਖੋ, ਆਪਾਂ ਟੈਕਨੋਲੋਜੀ ਦੇ ਵਿੱਚ ਆਪਾਂ ਟੈਕਨੋਲੋਜੀ 'ਚ ਦੇਖਿਆ ਰਾਜਗੜ੍ਹ ਕਿ TV ਦੇਖ ਲਓ ਤੁਸੀਂ, ਕੈਮਰੇ ਦੇਖ ਲਓ, ਫੋਨ ਦੇਖ ਲਓ, ਕੁਝ ਦੇਖ ਲਓ। ਆਈ ਮੀਨ ਪਹਿਲਾਂ ਤਾਂ ਫਿਰ ਜਿਹੜੇ ਚੰਗੇ ਪੈਸੇ ਵਾਲੇ ਬੰਦੇ ਆ ਉਹਨਾਂ ਦੇ ਕੋਲ ਟੈਕਨੋਲੋਜੀ ਜਾਂਦੀ ਆ, ਫਿਰ ਜਦੋਂ ਸਸਤੀ ਹੋ ਜਾਂਦੀ ਆ ਫਿਰ ਆਪਣੇ ਕੋਲ ਆ ਜਾਂਦੀ ਆ। ਨਾਲੇ ਇਕੱਲਾ ਇਹ ਨਹੀਂ ਨਾ ਜਿਹੜਾ ਆਟੋਨੋਮਸ ਟਰੱਕ ਆਵੇ ਤਾਂ ਮਤਲਬ ਇਹ ਥੋੜਾ ਵੀ ਇੱਕ ਜਗ੍ਹਾ ਸ਼ੁਰੂ ਕਰਤਾ ਦੂਜੀ ਜਗ੍ਹਾ ਹੋਰ ਰੋਕਿਆ। ਬਿਹਾਈਂਡ ਦਾ ਸੀਨ ਜਿਹੜਾ ਉਹਨੂੰ ਰਨ ਕਰ ਰਿਹਾ, ਏਦਾਂ ਨਹੀਂ ਘਰ ਆਫਿਸ 'ਚ ਬੈਠ ਕੇ ਉਹਨੂੰ ਰਨ ਕਰ ਰਿਹਾ ਕੋਈ ਨਾ ਕੋਈ। ਨਹੀਂ, ਉਹ ਬਹੁਤ ਜਿਹੜੇ 20 ਚੱਲ ਰਹੇ ਆ ਜਾਂ 5 ਚੱਲ ਰਹੇ ਆ, ਉਹਨਾਂ ਨੂੰ ਹੈਂਡਲ ਕਰ ਰਿਹਾ ਬੰਦਾ ਪਿੱਛੇ। ਤੁਸੀਂ ਇਹ ਦੇਖੋ ਨਾ ਜੀ, ਤੁਸੀਂ ਇਹ ਦੇਖੋ, ਜੇ ਇੱਕ ਛੋਟੀ ਜਿਹੀ ਕਾਰ ਆ ਆਟੋਨੋਮਸ ਚੱਲ ਰਹੀ ਆ, ਉਹਦੇ ਪਿੱਛੇ ਕਿੰਨਾ ਕੁਝ ਲੱਗਾ, ਤੇ ਉਹ ਜਿਹੜਾ 80,000 ਪਾਉਂਡ ਦਾ ਟਰੱਕ ਚੱਲ ਰਿਹਾ ਉਹ ਕੋਈ ਛੋਟਾ ਨਹੀਂਗਾ। ਉਹ 10-15 ਕਾਰਾਂ ਦੇ ਬਰਾਬਰ ਇੱਕੋ ਹੀ ਆ ਇਕੱਲਾ ਹੀ। ਸੋ ਮੈਨੂੰ ਲੱਗਦਾ ਹਜੇ ਤਾਂ ਇਹ ਵੱਡੀਆਂ ਕੰਪਨੀਆਂ ਹੀ ਕਰੂਗੀਆਂ, ਕਿਉਂਕਿ ਪਰ ਇੱਕ ਚੀਜ਼ ਮੈਂ ਇੱਥੇ ਸਾਰਿਆਂ ਦੇ ਲਈ ਆਪਾਂ ਦੇਖੋ ਟੈਕਨੋਲੋਜੀ ਵਾਲਾ ਸ਼ੋਅ ਵੀ ਸਪੈਸ਼ਲ ਕਰਦੇ ਆ। ਇਹ ਜ਼ਰੂਰ ਐਕਸਪਲੇਨ ਕਰੋ ਸਾਰਿਆਂ ਨੂੰ ਸ਼ੋਅ ਕਦੋਂ ਹੁੰਦਾ, ਕਿਉਂਕਿ ਤਾਂ ਕਿ ਸੁਣਨ ਵੱਧ ਤੋਂ ਵੱਧ ਲੋਕ। ਟੈਕਨੋਲੋਜੀ ਵਾਲਾ ਖਾਸ ਕਰਕੇ AI ਦੇ ਨਾਲ ਰਿਲੇਟਡ ਆਪਣਾ ਜਿਹੜਾ ਸ਼ੋਅ ਆ ਉਹ ਸਪੈਸੀਫਿਕਲੀ ਐਵਰੀ ਮੰਡੇ 3 to 4 PM ਕੈਲੀਫੋਰਨੀਆ ਟਾਈਮ ਦੇ ਮੁਤਾਬਕ ਆਪਾਂ ਰੇਡੀਓ ਤੇ ਪੇਸ਼ ਕਰਦੇ ਆ। YouTube Facebook ਦੇ ਉੱਤੇ ਜਿਹੜਾ ਉਹ ਵੀ ਨਾਲ ਦੇ ਨਾਲ ਜਿਹੜਾ ਉਹ ਪੈਂਦਾ ਆ। ਦੇਖੋ, ਇਟਸ ਹੇਅਰ ਟੂ ਸਟੇ। ਇਹ ਜਿਹੜੀ ਚੀਜ਼ ਆਪਾਂ ਨੂੰ ਜਿਹੜੀ ਮੰਨਣੀ ਪੈਣੀ ਆ, ਇਹ ਜਾ ਨਹੀਂ ਰਹੀ ਕਿਤੇ। ਆਪਣੇ ਜਿੰਨੇ ਵੀ ਟਰੱਕਿੰਗ ਵਾਲੇ ਬੰਦੇ ਆ, ਆਪਾਂ ਇੱਕ ਗੇਟਵੇ ਟੂ ਕਾਲਜ ਵਾਲੀ ਵੀ ਗੱਲ ਕਰਦੇ, ਟ੍ਰੇਡ ਵਾਲੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ, ਤੁਸੀਂ ਇਹਦੀ ਕੋਡਿੰਗ ਸਿੱਖਣੀ ਆ, ਤੁਸੀਂ ਇਹਦੀ ਮੇਨਟੇਨੈਂਸ ਸਿੱਖਣੀ ਆ, ਤੁਹਾਨੂੰ ਹੁਣ ਕਈ ਹੋਰ ਨਵੇਂ ਰਾਹ ਵੀ ਲੱਭਣੇ ਆ।
ਜੇ ਇਹ ਚੀਜ਼ ਇੱਕ ਪਾਸੋਂ ਜੇ ਉਹ ਬੰਦ ਹੋ ਰਹੀ ਆ, ਪਰ ਉਹਦੀ ਥਾਂ ਤੇ ਤੁਹਾਨੂੰ ਹੋਰ ਕਈ ਦਰਵਾਜ਼ੇ ਵੀ ਖੋਲ੍ਹਣੇ ਆ। ਉਹਦੇ ਲਈ ਆਪਾਂ ਜਿਹੜਾ ਆ ਆਪਣੇ ਆਪ ਨੂੰ, ਆਪਣੇ ਮਾਈਂਡ ਨੂੰ ਓਪਨ ਕਰਕੇ ਰੱਖੀਏ, ਖੋਲ ਕੇ ਰੱਖੀਏ ਦਿਮਾਗ ਨੂੰ, ਵੀ ਹਾਂ ਵੀ ਆਪਾਂ ਆਹ ਵਾਲੇ ਪਾਸੇ ਨੂੰ ਵੀ ਜਿਹੜਾ ਉਹ ਜਾ ਸਕਦੇ ਆ। ਹੁਣ ਆਟੋਨੋਮਸ ਟਰੱਕ ਆ ਗਏ ਤਾਂ ਮਤਲਬ ਇਹ ਥੋੜ੍ਹੇ ਵੀ ਟਰੱਕ ਦੀ ਮੋਟਰ ਨਹੀਂ ਖਰਾਬ ਹੋਣੀ ਤਾਂ ਉਹ ਚੀਜ਼ਾਂ ਨਹੀਂ ਖਰਾਬ ਹੋਣੀਆਂ, ਉਹਦੀ ਵੀਰ ਇੰਟੀਰੀਅਰ ਮੇਨਟੇਨੈਂਸ, ਉਹਦੇ ਸੌਫਟਵੇਅਰ ਨੂੰ ਅਪਡੇਟ ਕਰਨਾ, ਇਹ ਉਹ ਕਰਨਾ, ਕਈ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲਣਾ। ਸੋ ਥਿੰਕ ਅਬਾਊਟ ਦੋਜ਼ ਜੌਬਸ ਟੂ। ਉਹ ਉਹਨਾਂ ਚੀਜ਼ਾਂ ਬਾਰੇ ਵੀ ਜਿਹੜਾ ਆਪਣੇ ਹੁਨਰ ਆ ਉਸਨੂੰ ਉਹਦੇ ਵੱਲ ਨੂੰ ਨਿਖਾਰਨ ਦੇ ਵੱਲ ਨੂੰ ਹੁਣੇ ਤੋਂ ਹੀ ਕਦਮ ਜਿਹੜੇ ਚੱਕੋ ਜੀ। ਰਾਜਕਰਨ ਦੇਖੋ, ਆਪਣੇ ਕੋਲ ਅਮਰੀਕਾ ਦੇ ਵਿੱਚ ਜਾਂ ਕਿਸੇ ਵੀ ਐਡਵਾਂਸ ਕੰਟਰੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਮੇਰੇ ਖਿਆਲ ਜਿੰਨੀ ਕੁ ਮਸ਼ੀਨਰੀ, ਜਿੰਨੇ ਕੁ ਸੰਦ ਇੱਥੇ ਅਮਰੀਕਾ ਦੇ ਵਿੱਚ ਹੈਗੇ ਆ, ਉਹ ਮੇਰੇ ਖਿਆਲ ਹੋਰ ਕਿਤੇ ਨਹੀਂ ਦੇਖਦੇ ਹੈਗੇ, ਠੀਕ ਹੈ ਨਾ। ਪਰ ਅਸੀਂ ਫਿਰ ਜਿਹੜੀ ਆ ਲੇਬਰ ਸ਼ਾਰਟੇਜ ਸਾਡੀ ਜਿਹੜੀ ਖੇਤਾਂ ਦੇ ਵਿੱਚ ਉਹ ਆਲਵੇਜ਼ ਬਣੀ ਰਹਿੰਦੀ ਆ। ਲੇਬਰ ਸ਼ਾਰਟੇਜ ਆਲਵੇਜ਼ ਇੱਥੇ ਹੁੰਦੀ ਆ, ਮਤਲਬ ਕੰਮ ਵਾਲੇ ਬੰਦੇ ਫੇਰ ਨਹੀਂ ਇੱਥੇ ਲੱਭਦੇ ਹੈਗੇ। ਸੋ ਆਈ ਡੋਂਟ ਥਿੰਕ ਸੋ ਕਿ ਇਹ ਚੀਜ਼ਾਂ ਕਿਤੇ ਜਾਣੀਆਂ ਹੈਗੀਆਂ। ਜਾਂ ਠੀਕ ਹੈ, ਸਾਡਾ ਲਾਈਫ ਸਟਾਈਲ ਚੇਂਜ ਹੋ ਜਾਣਾ ਆ, ਸਾਡਾ ਕੰਮ ਕਰਨ ਦਾ ਤਰੀਕਾ ਜ਼ਰੀਏ ਚੇਂਜ ਹੋ ਜਾਣੇ ਆ, ਪਰ ਜਿਹੜਾ ਇਨਸਾਨ ਆ ਨਾ, ਇਨਸਾਨ ਇੱਕ ਵਹਿੰਦੇ ਪਾਣੀ ਵਰਗਾ ਆ। ਉਹ ਪਾਣੀ ਜਿਹੜਾ ਆ ਆਪਣਾ ਰਾਹ ਕਿਤੇ ਨਾ ਕਿਤੇ ਲੱਭ ਹੀ ਲੈਂਦਾ ਆ। ਜਿਹੜਾ ਚੱਲਦਾ ਪਾਣੀ ਹੁੰਦਾ ਉਹ ਕਿਤੇ ਨਾ ਕਿਤੇ ਆਪਣਾ ਰਾਹ ਲੱਭ ਲੈਂਦਾ। ਸੋ ਆਪਾਂ ਵੀ ਰਾਹ ਲੱਭ ਲਾਂਗੇ, ਜਿੱਥੇ ਕਿ ਸਾਨੂੰ ਕਿਤੇ ਟਿਕਾ ਕੇ ਬਿਠਾਉਣਗੇ ਉੱਥੇ ਅਸੀਂ ਵੀ ਬੈਠ ਜਾਵਾਂਗੇ ਜੀ। ਜਾਂਦੇ ਜਾਂਦੇ ਲਾਸਟ ਕਾਲਰ ਨੇ ਆਪਣੇ ਨਾਲ ਜਗਰੂਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਜੀ, ਸੁਣਨ ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੈਸੇ ਮੈਂ ਪਹਿਲਾਂ ਮੈਂ ਇਸੇ ਵਿਸ਼ੇ ਤੇ ਇੱਕ ਮਿੰਟ ਲੈਣਾ ਜੀ, ਆਪ ਜੀ ਦਾ ਤਜਰਬੇ ਚੋਂ, ਜ਼ਿੰਦਗੀ ਦੇ ਚੋਂ। ਮੈਨੂੰ ਇਹ ਲੱਗਦਾ ਵੀ ਆਪਣੇ ਪੰਜਾਬੀ ਭਾਈਚਾਰੇ ਤੇ ਹਲੇ ਦਾ ਕੋਈ ਬਹੁਤਾ ਵੱਡਾ ਇਫੈਕਟ ਨਹੀਂ ਪੈਣਾ, ਕਿਉਂਕਿ ਕੰਪਨੀਆਂ ਤੋਂ ਵਿੱਚ ਜਿੱਦਾਂ ਪਹਿਲਾਂ ਭਾਈ ਸਾਹਿਬ ਦੱਸ ਕੇ ਗਏ ਵੀ ਮੈਂ ਟਰੱਕ ਲੈ ਲਵਾਂ ਜਾਂ ਨਾ ਕਰ ਲਵਾਂ। ਭਾਈ ਸਾਹਿਬ ਜੀ, ਇਕੱਲਾ ਟਰੱਕ ਲੈ ਕੇ ਹੱਲ ਨਹੀਂ ਹੋਣਾ ਵੀ ਤੁਸੀਂ ਡਰਾਈਵਰ ਤੋਂ ਬਿਨਾਂ ਤੋਰਤਾ। ਤੁਹਾਨੂੰ ਯਾਰਡ ਟੂ ਯਾਰਡ ਟਰੱਕ ਚੱਲ ਸਕਣੇ ਆ, ਲੋਡ ਲਾਉਣੇ, ਚੱਕਣੇ। ਇਹ ਕੋਈ ਈਜ਼ੀ ਵੇ ਨਹੀਂ ਵੀ ਇੱਕ ਦਿਨ 'ਚ ਹੈਂਡਲ ਹੋ ਜਾਣੇ ਆ। ਜੇ ਤੁਸੀਂ ਇਹਨੂੰ ਪਿੱਛੇ ਜਾ ਕੇ ਦੇਖੀਏ, ਟ੍ਰੇਨ ਦੇ ਉੱਤੇ ਡਰਾਈਵ ਇਹਨਾਂ ਦੇ ਲੋਡ ਚੱਲਦੇ ਨੇ, ਰੀਫਰਾਂ ਦੇ ਲੋਡ ਬਹੁਤ ਘੱਟ ਚੱਲਦੇ ਨੇ। ਇਹਨਾਂ ਦਾ ਸਭ ਤੋਂ ਵੱਡਾ ਜ਼ੋਰ ਪਹਿਲਾਂ ਇਹ ਹੁੰਦਾ ਸੀ 20 ਸਾਲ ਪਹਿਲਾਂ ਵੀ ਟ੍ਰੇਨਾਂ ਦੇ ਉੱਤੇ ਰੀਫਰ ਲੋਡ ਭੇਜੀਏ। ਕਿਉਂ ਨਹੀਂ ਕਵਰ ਹੋ ਰਹੇ? ਕਿਉਂਕਿ ਲੋਡ ਸਲੀਨਸ ਤੋਂ ਚੱਕ ਕੇ ਟ੍ਰੇਨ ਤੇ ਛੱਡਣ 'ਚ 1.5 ਦਿਨ ਖਰਾਬ ਹੋ ਜਾਂਦਾ ਵਾ। ਫਿਰ ਗਾਂ ਟ੍ਰੇਨ ਨੇ ਟਾਈਮ ਖਰਾਬ ਕਰਨਾ, ਫਿਰ ਰਾਹ 'ਚ ਬ੍ਰੇਕਡਾਊਨ ਹੁੰਦੀ ਆ, ਉਹਦੀਆਂ ਪ੍ਰੋਬਲਮਾਂ। ਇਹਨਾਂ ਦੇ ਹਲੇ ਉਹ ਨਹੀਂ 80% ਲੋਟ ਆਈਆਂ ਵੱਡੀਆਂ ਕੰਪਨੀਆਂ ਤੇ। ਸੋ ਜਿਹੜਾ ਛੋਟੇ ਭਾਈਚਾਰੇ ਨੂੰ ਇਹਦਾ ਹਲੇ ਫਿਕਰ ਕਰਨ ਦੀ ਲੋੜ ਨਹੀਂ ਹੈ, ਮੈਨੂੰ ਮਹਿਸੂਸ ਹੁੰਦਾ। ਕਿਉਂਕਿ ਵੱਡੀਆਂ ਕੰਪਨੀਆਂ, ਹਾਂ, ਜਿਹੜੇ ਪੱਕੇ ਲੋਡ ਨੇ, ਯਾਰਡ ਤੋਂ ਜਾਣਾ, ਯਾਰਡ ਤੇ ਛੱਡਣਾ। ਜੇ ਕਹਿ ਲਈਏ ਵੀ ਮੈਂ ਸੋਚਾਂ ਕੱਲ ਨੂੰ ਲੈ ਲੂੰ, ਮੇਰਾ ਟਰੱਕ ਈਸਟ ਨੂੰ ਜਾਂਦਾ, ਰਾਹ 'ਚ ਤੇਲ ਵਾਰ-ਵਾਰ ਕੌਣ ਭਰਾ ਲੂ ਇਹ 'ਚ। ਉੱਥੇ ਵੀ ਟਰੱਕ ਤੇਲ ਕੰਪਨੀਆਂ ਨੂੰ ਵੀ ਬੰਦੇ ਉਹ ਜਿਹੇ ਦੇਣੇ ਪੈਣੇ ਆ ਵੀ ਉੱਥੇ ਟਰੱਕ ਖੜੂ, ਉਹ ਪੇ ਕਰਨ, ਤੇਲ ਫਿਲ ਕਰਨ। ਸੋ ਇਹ ਬਹੁਤ ਵੱਡਾ ਸਿਸਟਮ ਆ ਜਿਹਨੂੰ ਹਲੇ ਆਪਣਾ ਭਾਈਚਾਰਾ ਤਾਂ ਇਹ ਤੋਂ ਬਹੁਤ ਦੂਰ ਆ। ਇਹ ਵੱਡੀਆਂ ਕੰਪਨੀਆਂ, ਇੱਕ ਯਾਰਡ ਇੱਥੋਂ ਚੱਲਿਆ, ਟਰੱਕ ਪਹੁੰਚਿਆ ਐਰੀਜ਼ੋਨਾ, ਉੱਥੇ ਯਾਰਡ ਦੇ ਵਿੱਚ ਟਰੱਕ ਤੇਲ ਕੰਪਨੀ ਦਾ ਯਾਰਡ ਬਣੂਗਾ। ਜਿੱਥੇ ਜਿੱਥੇ ਜਾਣਾ ਇਹ ਇੱਦਾਂ ਹੀ ਹੋਣਾ ਵਾ, ਹਲੇ ਤੋਂ ਦੂਰ ਰਹੀ ਹੈ। ਪਰ ਮੈਂ ਜਿਹੜੇ ਵਿਸ਼ੇ ਤੇ ਗੱਲ ਕਰਨੀ ਆ ਉਹ ਹੈਗਾ ਜੀ ਸੇਫਟੀ ਪਰਪਸ ਤੋਂ। ਪਿਛਲੇ ਹਫ਼ਤੇ ਆਪਣੇ ਫ੍ਰਿਜਨੋ 'ਚ ਬੱਚੇ ਦੀ ਮੌਤ ਹੋਈ ਆ। ਉਹਦੇ ਵਿੱਚ ਕੌਣ ਜ਼ਿੰਮੇਵਾਰ ਆ, ਕਿਹਦੀ ਗਲਤੀ ਆ, ਇਹ ਮੇਰਾ ਵਿਸ਼ਾ ਨਹੀਂ। ਇਹਦੇ ਵਿੱਚ ਮੈਂ ਸਿਰਫ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ ਇੱਕ ਬੇਨਤੀ ਕਰਦਾ, ਕੱਲ ਨੂੰ ਬੱਚੇ ਦਾ ਫਿਊਨਰਲ ਹੈ, ਪਰਿਵਾਰ ਮਗਰ ਕਾਫੀ ਹਾਲਾਤ ਟਾਈਟ ਚੱਲਦੇ ਨੇ ਪਰਿਵਾਰ ਦੇ। ਮੇਰੀ ਗੱਲਬਾਤ ਹੋਈ ਆ ਉਹਨਾਂ ਨਾਲ ਜਿਹੜੇ ਵੀਰ ਅੱਗੇ ਕੰਮ ਕਰ ਰਹੇ ਨੇ। ਮੇਰੀ ਜਿਹੜੀ ਬੇਨਤੀ ਆ ਵੀ ਦੇਖੋ ਭਾਈ, ਜ਼ਿੰਦਗੀ ਇੱਕ ਆ, ਜ਼ਿੰਦਗੀ ਆਉਣਾ ਜਾਂ ਜਾਣਾ ਇਹ ਪ੍ਰਮਾਤਮਾ ਦੇ ਹੱਥ ਆ। ਸਾਡੇ ਬੱਸ 'ਚ ਸਿਰਫ ਇਹ ਆ ਵੀ ਅਸੀਂ ਸੇਫਟੀ ਜਿੰਨੀ ਕੁ ਆਪਣੀ ਰੱਖ ਸਕੀਏ, ਪਹਿਲਾ ਪੱਖ। ਦੂਜਾ, ਜੇ ਮੈਂ ਪਹਿਲਾਂ ਗੱਲ ਕਰਦੇ ਹਾਂ, ਤੁਸੀਂ ਇੱਕ ਬੱਚੇ ਦੀ ਬਾਂਹ ਵੱਢੀ ਗਈ, ਲੱਤ ਵੱਢੀ ਗਈ, ਹੁਣ ਇੰਸ਼ੋਰੈਂਸ ਦੇ ਇਸ਼ੂ ਨੇ। ਆਪਾਂ ਹਜ਼ਾਰਾਂ ਵਾਰੀ ਇੱਥੇ ਇਹ ਗੱਲ ਕੀਤੀ ਆ, ਉਹ $50 ਖਰਚ ਕੇ ਇੱਕ ਟਰਮ ਪਾਲਿਸੀ ਤਾਂ ਲੈ ਲਿਆ ਕਰੋ। ਤੁਹਾਡਾ ਪਰਿਵਾਰ ਜੇ ਸਿਹਤ ਨੂੰ ਕੁਛ ਹੁੰਦਾ ਤਾਂ ਤੁਸੀਂ ਇੱਥੇ ਉਹ ਪੈਸੇ ਨੂੰ ਵਰਤ ਸਕੋ। ਜੇ ਕੋਈ ਸਰੀਰ ਹੀ ਨਹੀਂ ਰਹਿੰਦਾ ਤਾਂ ਤੁਹਾਡਾ ਪਰਿਵਾਰ ਰੋਟੀ ਦਾ ਖਾ ਸਕੂ ਚੱਜ ਦੀ ਮਗਰ। ਸੋ ਇੰਨਾ ਕੁ ਜ਼ਰੂਰ ਧਿਆਨ ਰੱਖਿਆ ਕਰੋ। ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ। ਉੱਥੇ ਗਲਤੀ ਕਿਹਦੀ ਸੀ? ਕਿਉਂਕਿ ਟ੍ਰੇਲਰ ਹੁੱਕ ਕਰਦਿਆਂ ਬੱਚਾ ਵਿੱਚ ਆਇਆ, ਕਿਵੇਂ ਆਇਆ, ਹਨਾ, ਇਹ ਤੇ ਨਾ ਵਿਚਾਰਨ ਦੀ ਮੈਨੂੰ ਬਾਹਲੀ ਹਲੇ ਲੱਗਦਾ ਨਹੀਂ ਵੀ, ਕਿਉਂਕਿ ਜਦ ਤੱਕ ਕਲੀਅਰ ਨਹੀਂ ਗੱਲ ਹੋਈ। ਪਰ ਸੇਫਟੀ ਦਾ ਜ਼ਰੂਰ ਧਿਆਨ ਰੱਖਿਆ ਕਰੋ। ਇੱਕ ਮੇਰਾ ਕੁਐਸਚਨ ਆ ਰਮਨ ਭਾਜੀ, ਤੁਹਾਨੂੰ ਬਹੁਤ ਵਾਰੀ ਇੱਦਾਂ ਹੋਇਆ ਕਿ ਆਪਾਂ ਨੂੰ ਸਕੇਲ ਤੇ ਰੋਕਦੇ ਆ, ਕੋਈ ਨਿੱਕੀ ਮੋਟੀ ਵਾਇਲੇਸ਼ਨ ਮਿਲਦੀ ਆ ਏਅਰ ਲੀਕੇਜ ਦੀ ਜਾਂ ਹੋਰ, ਪਰ ਅੱਜ ਤੱਕ ਜ਼ਿਆਦਾ ਜੇ ਰੈੱਡ ਟੈਗ ਨਾ ਹੋਵੇ ਤਾਂ ਕੋਰਟ 'ਚ ਨਹੀਂ ਸੀ ਕਦੇ ਮਤਲਬ ਵਾਇਲੇਸ਼ਨ ਭੇਜੀ। ਆਪਣਾ ਟਰੱਕ ਰੋਕਿਆ ਸੀਗਾ ਮਹੀਨਾ ਕੁ ਪਹਿਲਾਂ ਆਪਣੇ ਕੈਲੀਫੋਰਨੀਆ ਦੇ ਵਿੱਚ ਹੀ ਸਕੇਲ ਤੇ।
ਉਹਦੀ ਗਲਾਈਡ ਹੈਂਡਲ ਦੇ ਵਿੱਚੋਂ ਐਮਾਜ਼ੋਨ ਦਾ ਟ੍ਰੇਲਰ ਸੀ ਤੇ ਮਗਰ ਮਾੜੀ ਜੀ 에ਅਰ ਲੀਕ ਹੁੰਦੀ ਸੀਗੀ ਤੇ ਰਾਈਟ ਵੇ ਆਪਾਂ ਉਹਨੂੰ ਕਿਉਂਕਿ ਸਾਰਾ ਸਮਾਨ ਰੱਖੀ ਦਾ ਟਰੱਕ 'ਚ ਰਬੜ ਚੇਂਜ ਕਰਕੇ ਦੁਬਾਰਾ ਵਾਇਲੇਸ਼ਨ ਜਿਹੜੀ ਸੀ ਉਹਨਾਂ ਤੋਂ ਸਾਈਨ ਅਪ ਕਰਵਾ ਕੇ ਟਰੱਕ ਸਟਿੱਕਰ ਲਵਾ ਕੇ ਚੱਲਿਆ। ਪਰ ਆਪਣੇ ਪਿਛਲੇ ਹਫ਼ਤੇ ਆਪਾਂ ਨੂੰ ਲੈਟਰ ਆ ਗਈ ਆ ਕਿ ਨੈਕਸਟ ਮੰਥ ਜਿਹੜੀ ਹੈਗੀ ਆ ਨੀਡਲ ਕੋਰਟ ਦੇ ਵਿੱਚ ਬੁਲਾਇਆ ਗਿਆ ਕਿ ਤੁਹਾਡੀ ਵਾਇਲੇਸ਼ਨ ਸੀਗੀ, ਹੈ ਨਾ। ਸੋ ਕੀ ਹੁਣ ਬਹੁਤ ਮਾਈਨਰ ਲਈ ਵੀ ਕੋਈ ਇੱਦਾਂ ਆ ਰਹੀਆਂ ਨੇ ਜਾਂ ਫਿਰ ਇਹ ਕੋਈ ਬਾਈ ਮਿਸਟੇਕ ਹੋ ਗਈ? ਕਿਉਂਕਿ ਮੈਂ ਇੱਥੇ ਹਾਈਵੇ ਪੈਟਰੋਲ ਆਫਿਸ ਗਿਆ ਸੀ, ਉਹਨਾਂ ਨੂੰ ਮੈਂ ਦਿਖਾਇਆ, ਉਹ ਕਹਿੰਦਾ ਵੀ ਬਣਨਾ ਤਾਂ ਚਾਹੀਦਾ ਨਹੀਂ ਸੀ ਬਟ ਕਹਿੰਦਾ ਹੁਣ ਤੈਨੂੰ ਜਾਣਾ ਤਾਂ ਪੈਣਾ ਹੀ ਆ ਕੋਰਟ 'ਚ। ਹਾਂਜੀ, ਕੋਈ ਜੇ ਤੁਸੀਂ ਕਲੀਅਰ ਕਰ ਲੈਂਦੇ ਹੋ ਵਾਇਲੇਸ਼ਨ ਨੂੰ ਉੱਥੇ ਹੀ ਕਲੀਅਰ ਹੋ ਜਾਂਦੀ ਆ। ਜੇ ਆਊਟ ਆਫ ਸਰਵਿਸ ਨਹੀਂ ਹੁੰਦਾ ਤਾਂ ਡੈਫੀਨੇਟਲੀ ਉਹ ਚੀਜ਼ ਜਿਹੜੀ ਆ ਕਰੈਕਟੇਬਲ ਐਕਸ਼ਨ ਹੈਗਾ, ਤੁਸੀਂ ਉੱਥੇ ਲੈ ਲਿਆ ਤੇ ਉਹ ਨਹੀਂ ਹੋਣੀ ਚਾਹੀਦੀ ਅਨਲੈਸ ਕਿ ਕੋਈ ਹੋਰ ਡਿਫਰੈਂਟ ਵਾਇਲੇਸ਼ਨ ਨਾਲ ਉਹਨਾਂ ਨੇ ਟੈਪ ਕੀਤੀ ਆ ਜਾਂ ਉਹਨੂੰ ਸਟੈਕ ਕੀਤੀ ਆ, ਉਹਦੇ ਕਰਕੇ ਕੀਤਾ ਹੈਗਾ। ਜੇ ਸਿਰਫ ਉਹ ਵਾਇਲੇਸ਼ਨ ਹੈਗੀ ਆ, ਹਾਂਜੀ ਹੋਰ ਕੋਈ ਵਾਇਲੇਸ਼ਨ ਨਹੀਂ ਸੀ ਇੱਥੋਂ ਤੱਕ ਕਿ ਜਦੋਂ ਮੈਂ ਉਹ ਰਬੜ ਚੇਂਜ ਕਰਤੀ, ਬਾਹਰ ਜਾ ਕੇ ਪਾਰਕ ਕੀਤਾ, ਰਬੜ ਚੇਂਜ ਕੀਤੀ, ਬੈਕ ਲਿਆਂਦਾ ਕਿਉਂਕਿ ਮੈਂ ਆਪ ਸੀਗਾ ਤੇ ਮੇਰੀ ਉਹਦੇ ਨਾਲ ਵਿਚਾਰ ਵੀ ਹੋਈ। ਮੈਂ ਕਿਹਾ ਵੀ ਤੁਸੀਂ ਕਿਉਂ ਨਹੀਂ ਇਹਨੂੰ ਸਟਿੱਕਰ ਲਾ ਰਹੇ, ਕਿਉਂ ਨਹੀਂ ਵਾਇਲੇਸ਼ਨ ਕਲੀਅਰ ਕਰ ਸਕਦੇ, ਵੀ ਅਸੀਂ ਜਾਈਏ ਕਿੱਥੇ? ਸਾਨੂੰ ਇੰਸ਼ੋਰੈਂਸ ਵਾਲੇ ਕਹਿੰਦੇ ਤੁਸੀਂ ਇੰਸਪੈਕਸ਼ਨਾਂ ਕਰਾਓ, ਤੁਹਾਡੀਆਂ ਇੰਸਪੈਕਸ਼ਨਾਂ ਸਾਲ 'ਚ ਇੱਕ ਅੱਧੀ ਕਲੀਅਰ ਚਾਹੀਦੀ ਆ, ਤੁਸੀਂ ਕਰਦੇ ਨਹੀਂ, ਵਲੰਟੀਅਰੀ ਤੁਸੀਂ ਖਤਮ ਕਰਤੀ ਪੂਰੇ ਕੈਲੀਫੋਰਨੀਆ 'ਚ, ਅਸੀਂ ਕਿੱਧਰ ਜਾਈਏ? ਫਿਰ ਉਹਨੇ ਆਪਣੇ ਅਫਸਰ ਨੂੰ ਬੁਲਾਇਆ, ਮੈਂ ਉਹਦੇ ਨਾਲ ਵਿਚਾਰ ਕੀਤੀ। ਮੈਂ ਕਿਹਾ ਵੀ ਤੁਸੀਂ ਟਰੱਕਾਂ ਵਾਲਿਆਂ ਲਈ ਹੱਲ ਦੱਸੋ ਕੀ ਆ? ਮੈਨੂੰ ਕਹਿੰਦਾ ਚੱਲ ਕੋਈ ਨਹੀਂ, ਮੋੜ ਕੇ ਲਿਆ, ਮੈਨੂੰ ਸਟਿੱਕਰ ਲਾ ਕੇ ਤੋਰਿਆ ਜੀ ਉਹਨਾਂ ਨੇ। ਠੀਕ ਹੈ ਜੀ, ਠੀਕ ਹੈ। ਵਾਇਲੇਸ਼ਨ ਹਾਂ ਮੇਰੇ ਕੋਲੇ ਦੋਨੋਂ ਨੇ, ਇੱਕ ਤੇ ਉਹਨਾਂ ਨੇ ਵਾਇਲੇਸ਼ਨ ਦਿੱਤੀ ਆ ਪਹਿਲੀ ਤੇ ਨਾਲ ਹੀ ਮੈਂ ਸਾਈਨ ਕਰਵਾ ਕੇ ਸਾਈਨ ਅਪ ਹੋਇਆ, ਨੋ ਵਾਇਲੇਸ਼ਨ ਕਰਕੇ ਉਹਨਾਂ ਨੇ ਪ੍ਰਿੰਟ ਕਰਤੀ, ਸਟਿੱਕਰ ਲੱਗਿਆ, ਪਰ ਫਿਰ ਸਟਿਲ ਕੋਰਟ ਦੇ ਵਿੱਚ ਗਈ ਆ। ਸੋ ਇਹ ਬਾਈ ਮਿਸਟੇਕ ਕਿਉਂਕਿ ਮੇਰਾ ਇਹ ਸੀਗਾ ਵੀ ਜਾਂ ਤੁਹਾਡੇ ਕੋਲ ਕੋਈ ਆਈ ਆ ਰਿਪੋਰਟ, ਹੈ ਨਾ। ਨਹੀਂ ਇੱਦਾਂ ਦੀ ਕੋਈ ਨਹੀਂ ਹੈਗੀ ਆਪਣੇ ਕੋਲ, ਪਰ ਡੈਫੀਨੇਟਲੀ ਫਾਈਟ ਕਰ ਸਕਦੇ ਹੈਗੇ ਤੁਸੀਂ ਟਿਕਟ ਵਾਲੀ ਕੋਰਟ ਦੇ ਵਿੱਚ। ਜੇ ਤਾਂ ਤੁਹਾਡੇ ਕੋਲ ਟਿਕਟ ਫਾਈਟਿੰਗ ਪਲਾਨ ਹੈਗੀ ਆ ਉਹ ਵੀ ਫਾਈਟ ਕਰ ਸਕਦੇ ਹੈਗੇ ਆ, ਪਰ ਅਨਫੋਰਚੂਨੇਟਲੀ ਜੇ ਤੁਹਾਨੂੰ ਕੋਰਟ ਦੇ ਵਿੱਚ ਦਿੱਤਾ ਗਿਆ ਤਾਂ ਆਈ ਥਿੰਕ ਯੂ ਹੈਵ ਟੂ ਗੋ ਟੂ ਕੋਰਟ। ਲੋਕਲ ਮੈਂ ਆਪ ਹੀ ਜਾਂਦਾ ਹੁੰਦਾ ਜੀ, ਬਹੁਤ ਈਜ਼ੀ ਹੋ ਜਾਂਦਾ, ਕਿਸੇ ਤੇ ਯਕੀਨ ਕਰ ਲਓ ਆਪ ਜਾਊਗਾ, ਹਨਾ, ਉਹੀ ਸੌਖਾ ਰਹਿੰਦਾ। ਮੈਂ ਨੀਡਲ ਆ ਪਰ ਕੋਈ ਗੱਲ ਨਹੀਂ, ਜਾ ਆਵਾਂਗੇ ਆਪ ਹੀ। ਤੇ ਆ ਸੇਫਟੀ ਇਸ਼ੂ ਤੇ ਜ਼ਰੂਰ ਭਾਈ ਸਾਹਿਬ ਜੀ ਮਾੜੀ ਜੀ ਗੱਲ ਕਰਕੇ। ਬਿਲਕੁਲ ਜੀ ਬਿਲਕੁਲ। ਆਪਣਾ ਇਹ ਜਿਹੜਾ ਦਿਓ ਭਾਜੀ, ਇਹ ਜਿਹੜੀ ਸੇਫਟੀ ਇਸ਼ੂ ਆ ਮੈਂ ਉਦਣ ਵੀ ਗੱਲ ਕੀਤੀ ਸੀਗੀ ਕਿ ਆਪਣੇ ਜਿਹੜੇ ਬਹੁਤ ਜਿਹੜੀਆਂ ਸ਼ਾਪਸ ਹੈਗੀਆਂ ਇਸ ਵੇਲੇ ਯਾਰਡਸ ਦੇ ਵਿੱਚ ਖੁੱਲੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਸੇਫਟੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ, ਜਿਨ੍ਹਾਂ ਦੇ ਵਿੱਚ ਕੱਚੇ ਥਾਂ ਤੇ ਜਿਹੜੇ ਟਰੱਕ ਆ ਉਹਨਾਂ ਦੇ ਜੈਕ ਲੱਗੇ ਹੈਗੇ ਆ, ਉਹਨਾਂ ਨੂੰ ਅਨਹੁੱਕ ਕੀਤਾ, ਹੁੱਕ ਕੀਤਾ। ਕਿਉਂਕਿ ਦੇਖੋ ਇਹ ਸਾਰਾ ਕੁਝ ਜਿਹੜਾ ਆ ਇਹ ਪ੍ਰੋਪਰ ਢੰਗ ਦੇ ਨਾਲ ਸ਼ਾਪਸ ਖੋਲ੍ਹੀਆਂ ਹੋਣੀਆਂ ਚਾਹੀਦੀਆਂ, ਪ੍ਰੋਪਰ ਢੰਗ ਦੇ ਨਾਲ ਉੱਥੇ ਜਿਹੜਾ ਥੱਲੇ ਸੀਮੈਂਟਡ ਹੋਣਾ ਚਾਹੀਦਾ, ਮਤਲਬ ਹਰ ਚੀਜ਼ ਜਿਹੜੀ ਆ ਉਹ ਪ੍ਰੋਪਰ ਢੰਗ ਦੇ ਨਾਲ ਹੋਣੀ ਚਾਹੀਦੀ ਹੈ। ਕਿਉਂਕਿ ਇਹ ਬਹੁਤ ਵੱਡੀ ਗੱਲ ਹੈਗੀ ਆ, ਬਹੁਤ ਵੱਡਾ ਇਸ਼ੂ ਹੈਗਾ। ਪਰ ਆਈ ਥਿੰਕ ਮੈਂ ਬਹੁਤ ਯਾਰਡਸ ਦੇ ਵਿੱਚ ਗਿਆ ਹੈਗਾ ਜਿੱਥੇ ਸ਼ਾਪਸ ਦੇਖਣ ਨੂੰ ਮਿਲੀਆਂ ਹੈਗੀਆਂ, ਜਿੱਥੇ ਕਿ ਆਪਾਂ ਸਿਰਫ ਤੇ ਸਿਰਫ ਇੱਕ ਚਲਾਵਾਂ ਕੰਮ ਕੀਤਾ ਹੈਗਾ, ਔਰ ਉਹ ਜਿਹੜਾ ਕੰਮ ਹੈਗਾ ਉਹ ਡੈਫੀਨੇਟਲੀ ਬਹੁਤ ਹੀ ਅਨਸੇਫ ਹੈਗਾ। ਆਈ ਥਿੰਕ ਜਿਨ੍ਹਾਂ ਦੇ ਵੀ ਯਾਰਡਸ ਦੇ ਵਿੱਚ ਸ਼ਾਪਸ ਹੈਗੀਆਂ ਉਹਨਾਂ ਨੂੰ ਇੱਕ ਵਾਰੀ ਧਿਆਨ ਦੇਣ ਦੀ ਲੋੜ ਹੈਗੀ ਆ, ਕਿਉਂਕਿ ਇਹ ਓਸ਼ਾ ਦੇ ਅੰਡਰ ਇਹ ਸਾਰਾ ਡਿਪਾਰਟਮੈਂਟ ਆਉਂਦਾ ਹੈਗਾ। ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਫ੍ਰਿਜ਼ਨੋ ਵਾਲੀ ਦੁਰਘਟਨਾ ਹੋਈ ਆ ਉਹਦੇ ਉੱਤੇ ਓਸ਼ਾ ਦੀ ਇਨਕੁਆਇਰੀ ਜਿਹੜੀ ਆ ਜਾਂ ਓਸ਼ਾ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੋ ਆਈ ਥਿੰਕ ਕਿ ਹਰ ਇੱਕ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਤੁਸੀਂ ਕੋਈ ਵੀ ਦੁਕਾਨ ਖੋਲ੍ਹਦੇ ਆ ਜਾਂ ਸ਼ਾਪ ਖੋਲ੍ਹਦੇ ਆ, ਖਾਸ ਕਰਕੇ ਹੈਵੀ ਡਿਊਟੀ ਟਰੱਕਸ ਦੀ ਸ਼ਾਪ ਖੋਲ੍ਹਦੇ ਆ, ਉਹ ਜ਼ਰੂਰ ਉਹਦੇ ਵਿੱਚ ਧਿਆਨ ਦਿਓ ਕਿ ਤੁਸੀਂ ਜਿਹੜੀਆਂ ਲੋਕਲ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹਨੂੰ ਫੋਲੋ ਕਰਕੇ ਖੋਲ੍ਹੀ ਹੈਗੀ ਆ। ਕਿਉਂਕਿ ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਜੇ ਅਗੇਨ ਉਹੀ ਗੱਲ ਆ ਜਾਂਦੀ ਹੈ ਫਿਰ ਐਟ ਦਾ ਐਂਡ ਆਫ ਦਾ ਡੇ ਕਿ ਜੇ ਤੁਸੀਂ ਸਾਰੀਆਂ ਸ਼ਾਪਸ ਦੇਖਣ ਤੁਰ ਜਾਓ, ਈਵਨ ਜਿਹੜੀਆਂ ਯਾਰਡਸ ਦੇ ਵਿੱਚ ਵੀ ਨਹੀਂ ਖੁੱਲ੍ਹੀਆਂ ਹੈਗੀਆਂ, ਜਿਹੜੀਆਂ ਈਵਨ ਸ਼ਹਿਰਾਂ ਦੇ ਵਿੱਚ ਵੀ ਸ਼ਾਪਸ ਹੈਗੀਆਂ, ਆਪਣੀਆਂ ਸ਼ਾਪਸ ਦੇ ਵਿੱਚ ਬਹੁਤ ਜ਼ਿਆਦਾ ਵਾਇਲੇਸ਼ਨਸ ਆ, ਬਹੁਤ ਜ਼ਿਆਦਾ ਪ੍ਰੋਬਲਮ ਆ, ਉਹ ਚੀਜ਼ ਕਿਤੇ ਨਾ ਕਿਤੇ ਜਾ ਕੇ ਫਿਰ ਆਪਾਂ ਨੂੰ ਤੰਗ ਕਰੂਗੀ। ਸੋ ਇਸ ਕਰਕੇ ਧਿਆਨ ਦਿਓ, ਜੇ ਤੁਹਾਡੀ ਸ਼ਾਪ ਦੇ ਵਿੱਚ ਤੁਸੀਂ ਸ਼ਾਪ ਖੋਲ੍ਹੀ ਹੈਗੀ ਆ ਤੇ ਪੂਰੇ ਰੂਲ ਐਂਡ ਰੈਗੂਲੇਸ਼ਨਸ ਜਿਹੜੇ ਆ ਉਹ ਫੋਲੋ ਕਰੋ। ਜੀ, ਇਹਦੇ 'ਚ ਇੱਕ ਮੈਂ ਐਡ ਕਰਦਾ ਵੀ ਜਿੱਥੇ ਵੀ ਤੁਸੀਂ ਕੰਮ ਕਰਦੇ ਆ ਮੇਕ ਸ਼ੋਰ ਕਰੋ, ਜਿੱਦਾਂ ਹੁਣ ਇਹ ਨੌਜਵਾਨ ਸੀਗਾ, ਜੇ ਪੇਰੋਲ ਦੇ ਉੱਤੇ ਆ ਤੁਹਾਡੀ ਵਰਕਰਸ ਕੌਂਪ ਹੁੰਦੀ ਹੈਗੀ ਹੈ $1 ਮਿਲੀਅਨ ਦੀ, ਉੱਥੇ ਕਿਸੇ ਦੇ ਸੱਟ ਲੱਗਦੀ, ਚੋਟ ਲੱਗਦੀ, ਡੈਥ ਹੁੰਦੀ ਹੈ ਤੇ ਉਹ ਕਵਰੇਜ ਹੁੰਦੀ ਆ। ਜਿਸ ਤਰ੍ਹਾਂ ਜਗਰੂਪ ਭਾਜੀ ਦੱਸ ਕੇ ਗਏ ਆ, ਜਿਹੜੀ ਲਾਈਫ ਇੰਸ਼ੋਰੈਂਸ ਜੇ 30 ਸਾਲ ਦਾ ਬੰਦਾ 5 ਲੱਖ ਦੀ ਇੰਸ਼ੋਰੈਂਸ ਕਰਾਉਂਦਾ ਆ ਤੇ ਮੈਂ ਕਹਿੰਦਾ ਉਹ 50 ਕਹਿ ਕੇ $30 ਤੋਂ ਵੀ ਸਸਤੀ ਹੁੰਦੀ ਆ, $1 ਨਹੀਂ ਪੈਂਦੀ ਹੈਗੀ।
ਸੋ ਉਹ ਜ਼ਰੂਰ ਲਾਈਫ ਇੰਸ਼ੋਰੈਂਸ ਤੁਸੀਂ ਕਰਾਓ। ਤੁਸੀਂ ਕਿਤੋਂ ਵੀ ਕਰਾ ਸਕਦੇ, ਜੇ ਖਾਲਸਾ ਇੰਸ਼ੋਰੈਂਸ ਤੋਂ ਕਰਾਣੀ ਤੁਸੀਂ ਸਾਡੇ ਆਫਿਸ ਕਾਲ ਕਰ ਲਿਓ 408 272 2500 ਦੇ ਉੱਤੇ, ਤੇ ਟਰਮ ਇੰਸ਼ੋਰੈਂਸ ਕਰਾ ਲਓ। ਹੌਲੀ ਹੌਲੀ ਜਦੋਂ ਤੁਹਾਡੇ ਕੋਲ ਪੈਸੇ ਇਨਕਮ ਵੱਧ ਗਈ ਫੇਰ ਬੰਦਾ ਕੈਸ਼ ਵੈਲਿਊ ਵਾਲੀ ਜਾਂ ਹੋਰ ਵੀ ਕਰਾ ਲੈਂਦਾ ਹੈਗਾ। ਬਿਲਕੁਲ ਜੀ, ਬਿਲਕੁਲ ਜੀ। ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ।